ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TVT4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਮੈਂ ਅਮਰਵੀਰ ਸਿੰਘ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਨਿਊਯਾਰਕ ਦੇ ਰਿਚਮੰਡ ਹਿੱਲ ਏਰੀਆ ਦੇ ਵਿੱਚ ਸਥਿਤ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਵਿਖੇ ਪਹੁੰਚੇ ਹਾਂ। ਇੱਥੇ ਅੱਜ ਇੱਕ ਸਮਾਗਮ ਖਾਸ ਤੌਰ ਤੇ ਰੇਡੀਓ ਵੌਇਸ ਆਫ ਖਾਲਸਾ ਵੱਲੋਂ ਆਯੋਜਿਤ ਕੀਤਾ ਜਾ ਰਿਹਾ ਹੈ। ਰੇਡੀਓ ਵੌਇਸ ਆਫ ਖਾਲਸਾ ਨੇ ਪੰਥਕ ਪਿੜ ਦੇ ਵਿੱਚ ਪੰਥਕ ਖਬਰਾਂ ਨੂੰ, ਪੰਥਕ ਜਿਹੜੀਆਂ ਘਟਨਾਵਾਂ ਨੇ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਲਈ ਰੇਡੀਓ ਦੇ ਮਾਧਿਅਮ ਰਾਹੀਂ ਜਿਹੜਾ ਇੱਕ ਉਪਰਾਲਾ ਸ਼ੁਰੂ ਕੀਤਾ ਸੀ। ਇੱਕ ਉਹਨਾਂ ਨੇ ਆਪਣਾ ਇੱਕ ਵੱਖਰਾ ਮੁਕਾਮ ਹਾਸਲ ਕੀਤਾ ਇਸ ਪਿੜ ਦੇ ਵਿੱਚ, ਮੀਡੀਆ ਦੀ ਲਾਈਨ ਦੇ ਵਿੱਚ, ਅਤੇ ਅੱਜ ਉਹਨਾਂ ਵੱਲੋਂ ਇਸੇ ਲਾਈਨ ਨੂੰ ਅੱਗੇ ਤੋਰਦਿਆਂ ਇੱਕ ਨਵੀਂ ਜਿਹੜੀ ਪੈੜ ਹੈਗੀ ਹੈ ਉਹ ਪੁੱਟੀ ਜਾ ਰਹੀ ਹੈ। ਰੇਡੀਓ ਵੌਇਸ ਆਫ ਖਾਲਸਾ ਵੱਲੋਂ ਵੌਇਸ ਆਫ ਖਾਲਸਾ TV ਇੱਕ ਜਿਹੜਾ ਵੈਬ ਪੋਰਟਲ ਹੈਗਾ ਉਹ ਅੱਜ ਜਿਹਦਾ ਹੈਗਾ ਉਹਦੀ ਘੁੰਡ ਚੁਕਾਈ ਇੱਥੇ ਹੈਗੀ, ਉਹਦਾ ਉਦਘਾਟਨ ਕੀਤਾ ਜਾਣਾ, ਉਹਦੀ ਜਿਹੜੀ ਸ਼ੁਰੂਆਤ ਹੈਗੀ ਹੈ ਉਹ ਕੀਤੀ ਜਾ ਰਹੀ ਹੈ ਰੇਡੀਓ ਵੌਇਸ ਆਫ ਖਾਲਸਾ ਵੱਲੋਂ। ਸੋ ਅੱਜ ਜਿੱਥੇ ਰੇਡੀਓ ਵੌਇਸ ਆਫ ਖਾਲਸਾ ਦੇ ਜਿਹੜੇ ਪ੍ਰਬੰਧਕ ਹੈਗੇ ਆ ਸੁਖਵਿੰਦਰ ਸਿੰਘ, ਮੇਘਰਾਜ ਸਿੰਘ, ਜਿਹੜੇ ਇਸ ਵੈਂਚਰ ਨੂੰ, ਇਸ ਰੇਡੀਓ ਨੂੰ ਅੱਗੇ ਤੋਰ ਰਹੇ ਆ, ਚਲਾ ਰਹੇ ਆ, ਪੰਥਕ ਮੀਡੀਆ ਦੇ ਤੌਰ 'ਤੇ ਜਿਸ ਹਿਸਾਬ ਨਾਲ ਉਹਨਾਂ ਦਾ ਯੋਗਦਾਨ ਹੈਗਾ ਉਸ ਨੂੰ ਅੱਗੇ ਤੋਰਨ ਦਾ ਜਿਹੜਾ ਇਹ ਉਪਰਾਲਾ ਹੈਗਾ, ਇਹਨੂੰ ਇੱਕ ਸਪੋਰਟ ਦੇ ਤੌਰ 'ਤੇ TVT4 ਦੀ ਟੀਮ ਵੀ ਅੱਜ ਇੱਥੇ ਪਹੁੰਚੀ ਹੈ। ਸੋ ਜਿੱਥੇ ਅੱਜ ਇਸ ਸਮਾਗਮ ਨੂੰ ਅਸੀਂ ਕਵਰ ਕਰਾਂਗੇ, ਉੱਥੇ ਹੀ ਖਾਸ ਤੌਰ 'ਤੇ ਪੰਥਕ ਮੀਡੀਆ ਦਾ ਅੱਜ ਕੀ ਰੋਲ ਹੈਗਾ, ਉਹਦੀ ਇੰਪੋਰਟੈਂਸ ਕੀ ਹੈ, ਇਹਦੇ 'ਤੇ ਵੀ ਅੱਜ ਇੱਥੇ ਵਿਚਾਰ ਚਰਚਾ ਹੋਵੇਗੀ। ਸੋ ਅੱਜ ਆਓ ਜਿਹੜੇ ਇੱਥੋਂ ਦੇ ਪ੍ਰਬੰਧਕ ਹੈਗੇ ਆ ਜਾਂ ਜਿਹੜੇ ਰੇਡੀਓ ਵੌਇਸ ਆਫ ਖਾਲਸਾ ਦੇ ਨਾਲ ਸੰਬੰਧਿਤ ਆਗੂ ਇੱਥੇ ਪਹੁੰਚੇ ਆ, ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਅਤੇ ਸਮਾਗਮ ਦੇ ਵਿੱਚ ਹਾਜ਼ਰੀ ਲਵਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ 15 ਜੁਲਾਈ ਨੂੰ ਅਸੀਂ ਵੌਇਸ ਆਫ ਖਾਲਸਾ TV ਦੀ ਵੈਬਸਾਈਟ ਲਾਂਚ ਕਰਨ ਜਾ ਰਹੇ ਹਾਂ, ਅਤੇ ਨਾਲ ਅਸੀਂ ਡਾਕੂਮੈਂਟਰੀ ਇੱਕ ਪਿਛਲੇ ਸਾਲ ਬਣਾ ਕੇ ਲਿਆਏ ਸੀਗੇ, ਜਿਹੜੀ ਕਿ ਪਟਨਾ ਸਾਹਿਬ ਤੋਂ 300 ਕਿਲੋਮੀਟਰ ਦੂਰ ਹੈਗੀ ਆ। ਉਹ ਕਾਮੇ ਜਿਹੜੇ ਪੰਜਾਬ ਦੇ ਵਿੱਚ ਕੰਮ ਕਰਨ ਆਉਂਦੇ ਨੇ, ਉਹ 92 ਦੇ ਵਿੱਚ ਪੰਜਾਬ ਆਏ ਸੀਗੇ, ਅਤੇ ਪੰਜਾਬ ਆਉਣ ਤੋਂ ਬਾਅਦ ਸਿੱਖੀ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਹ ਸਿੰਘ ਸੱਜ ਗਏ। ਬਾਅਦ ਦੇ ਵਿੱਚ ਵਾਪਸ ਜਾ ਕੇ ਉਹਨਾਂ ਨੇ 50 ਘਰ ਆ ਜਿਹੜੇ ਉਹ ਸਿੱਖੀ ਨਾਲ ਜੋੜ ਦਿੱਤੇ, ਸਿੰਘ ਸਜਾ ਦਿੱਤੇ। ਅਤੇ ਅਸੀਂ ਪਿਛਲੇ ਸਾਲ 2017 ਦੇ ਵਿੱਚ ਬਿਹਾਰ ਦੇ ਵਿੱਚ ਜਿਹੜਾ ਕਿ ਨੇਪਾਲ ਦੇ ਬਾਰਡਰ ਤੋਂ 13 ਕਿਲੋਮੀਟਰ 14 ਕਿਲੋਮੀਟਰ ਦੂਰ ਹੈ, ਹਾਲਾ ਪਿੰਡ ਪੈਂਦਾ। ਸੋ ਉਹਦੀ ਅਸੀਂ ਡਾਕੂਮੈਂਟਰੀ ਫਿਲਮ ਬਣਾ ਕੇ ਲਿਆਏ ਹਾਂ, ਤਾਂ ਅੱਜ ਉਹ ਵੀ ਰਿਲੀਜ਼ ਕੀਤੀ ਜਾਏਗੀ 15 ਜੁਲਾਈ 2018 ਨੂੰ। ਅਤੇ ਨਾਲ ਅਸੀਂ ਵੌਇਸ ਆਫ ਖਾਲਸਾ TV ਪਹਿਲਾਂ ਦਾ ਰੇਡੀਓ ਵੌਇਸ ਆਫ ਖਾਲਸਾ ਚਲਾਉਂਦੇ ਸੀਗੇ, 5-6 ਸਾਲ ਅਸੀਂ ਉੱਤੇ ਕੰਮ ਕੀਤਾ। ਹੁਣ ਅਸੀਂ ਅਗਲਾ ਸਟੈਪ ਅਤੇ ਸੰਗਤਾਂ ਦੀ ਡਿਮਾਂਡ ਦੇ ਉੱਤੇ TV ਸ਼ੁਰੂ ਕਰਨ ਜਾ ਰਹੇ ਹਾਂ, ਪਰ ਹਜੇ ਅਸੀਂ ਬੇਬੀ ਸਟੈਪ ਵਿੱਚ ਇਹ ਹੈਗੇ ਹਾਂ ਕਿ ਫੇਸਬੁੱਕ 'ਤੇ। ਸੋ ਪਰ ਅੱਜ ਵੈਬਸਾਈਟ ਅਸੀਂ ਲਾਂਚ ਕਰਾਂਗੇ। ਆਉਣ ਵਾਲੇ ਟਾਈਮ ਦੇ ਵਿੱਚ ਸੰਗਤਾਂ ਦਾ ਜੇ ਸਾਡੇ ਨਾਲ ਸਾਥ ਰਿਹਾ ਅਤੇ ਅਸੀਂ ਕੇਬਲ ਅਤੇ ਡਿਸ਼ 'ਤੇ ਵੀ ਅਗਲੀ ਬਲਾਂਗ ਪੁੱਟਾਂਗੇ। ਸੋ ਅੱਜ ਇਹਦੇ ਵਿੱਚ ਕਿਉਂਕਿ ਮੀਡੀਆ ਜਿਹੜਾ ਆ ਉਹਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ। ਸਿੱਖ ਕੌਮ ਦੇ ਵਿੱਚ ਜਿਹੜਾ ਮੀਡੀਆ ਵੀ ਆਪਣੀ ਜਗ੍ਹਾ ਕੰਮ ਕਰ ਰਿਹਾ, ਪੰਥ ਦੀ ਆਵਾਜ਼ ਨੂੰ ਉਠਾ ਰਿਹਾ, ਖਾਸ ਕਰਕੇ TV84 ਜਾਂ ਹੋਰ ਚੈਨਲ ਨੇ ਇੰਗਲੈਂਡ ਦੇ ਵਿੱਚ ਚੱਲ ਰਹੇ ਨੇ, ਅਲੱਗ-ਅਲੱਗ ਜਗ੍ਹਾ ਜਿਹੜੀ ਪੰਥਕ ਆਵਾਜ਼ ਬਣ ਕੇ ਉੱਭਰੇ ਨੇ। ਸੋ TV84 ਦਾ ਖਾਸ ਕਰਕੇ ਮੈਂ ਬਹੁਤ ਧੰਨਵਾਦ ਕਰਦਾ, ਜਿਹੜੇ ਕਿ ਹਮੇਸ਼ਾ ਹੀ ਪੰਥ ਦੀ ਚੜ੍ਹਦੀ ਕਲਾ ਦੇ ਲਈ, ਚਾਹੇ ਕੋਈ ਨਗਰ ਕੀਰਤਨ ਹੋਵੇ, ਚਾਹੇ ਕੋਈ ਪੰਥਕ ਇਕੱਠ ਹੋਵੇ, ਸੈਮੀਨਾਰ ਹੋਵੇ, ਸੋ ਆਪਣਾ ਯੋਗਦਾਨ ਜਿਹੜਾ ਆ ਮੀਡੀਆ ਦੇ ਐਂਗਲ ਤੋਂ ਬਹੁਤ ਸਟੇਜੇ ਢੰਗ ਨਾਲ ਪਾਉਂਦੇ ਨੇ, ਔਰ ਉਸ ਆਵਾਜ਼ ਨੂੰ, ਅਲੱਗ-ਅਲੱਗ ਬੁਲਾਰਿਆਂ ਦੀ ਆਵਾਜ਼ ਨੂੰ ਸਾਡੀ ਕਮਿਊਨਿਟੀ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਨੇ। ਸੋ ਇਹਨਾਂ ਦੀ ਡਾਕਟਰ ਅਮਰਜੀਤ ਦੀ ਉਂਗਲ ਫੜ ਕੇ ਹੀ ਅਸੀਂ ਚੱਲਣਾ ਸਿੱਖਿਆ ਮੀਡੀਆ ਦੇ ਖੇਤਰ ਦੇ ਵਿੱਚ। ਸੋ ਸਾਡੀ ਕੋਸ਼ਿਸ਼ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਵੌਇਸ ਆਫ ਖਾਲਸਾ TV ਜਿਹੜਾ ਆ ਉਹ ਸੰਗਤਾਂ ਦੇ ਸਹਿਯੋਗ ਦੇ ਨਾਲ ਅਸੀਂ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ, ਔਰ ਜਿਹੜੀਆਂ ਸਾਡੀਆਂ ਗਲਤੀਆਂ ਵੀ ਹੋਣਗੀਆਂ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਜ਼ਰੂਰ ਸਾਨੂੰ ਰਿਲਾਈਜ਼ ਵੀ ਕਰਾਓਗੇ। ਸੋ ਬਟ ਸਾਡੀ ਕੋਸ਼ਿਸ਼ ਹੈ ਕਿ ਅਲੱਗ-ਅਲੱਗ ਧਰਮਾਂ ਦੇ ਵਿੱਚ, ਚਾਹੇ ਉਹ ਕਿਸੇ ਵੀ ਧਰਮ ਦੇ, ਮੁਸਲਮਾਨ, ਕ੍ਰਿਸਚੀਅਨ, ਲਿੰਗਾਇਤ, ਮੂਲ ਨਿਵਾਸੀ, ਚਾਹੇ ਉਹ ਅਫਗਾਨਿਸਤਾਨ, ਪਾਕਿਸਤਾਨ, ਜੰਮੂ ਕਸ਼ਮੀਰ, ਕਿਤੇ ਵੀ, ਸੋ ਸਾਡੀ ਕੋਸ਼ਿਸ਼ ਰਹੇਗੀ ਉਹਨਾਂ ਆਵਾਜ਼ਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ, ਤਾਂ ਕਿ ਆਪਾਂ ਹੱਕ ਸੱਚ ਦੀ ਜਿਹੜੀ ਗੱਲ ਹੈ ਉਹ ਆਲ ਦਾ ਗਲੋਬ ਆਪਾਂ ਲੈ ਕੇ ਜਾ ਸਕੀਏ।
सो एक बारी फिर TV 84 का तुहाडा धन्नवाद है जिहड़ा कि तुसीं अज वॉइस ऑफ खालसा TV की वैबसाइट लॉन्च के वेले साथ दे रहे हो। बहुत बहुत धन्नवाद। वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह। साडे कोल वॉइस ऑफ खालसा TV ਦੇ CEO भाई सुखविंदर सिंह जी पहुंचे आ। उन्हां दे नाल डॉक्टर अमरजीत सिंह जी, सरजीत सिंह जी कलार, प्रधान श्रोमणी अकाली दल अंम੍ਰਿਤਸਰ ते यूथ जिहड़ा श्रोमणी अकाली दल पहुंचे आ ते उन्हां दे नाल ही वामन मेशराम जी जो वाम सेठ के प्रधान है इंडिया तो, जो महाराष्ट्र में बिलोंग करते हैं, वो भी इंडिया तो आए, उन्होंने जी कहते हैं। तो भाई हरदेव सिंह जी पड़ा सारे भाई सुखविंदर सिंह के नाल जो अज उन्हें वॉइस ऑफ खालसा TV के CEO आ, उन्होंने उनकी वेबसाइट के डाकूमेंट्स कुछ लाभ करने हैं। सो बेनती आ भाई सुखविंदर सिंह जी जो अपने विचार जोड़े संगतां नाल साझे करनगे, उन्होंने नाल ही वो भाई मेशराम बामन मेशराम जी जो वाम सेठ के प्रधान ने उन्होंने इंट्रोड्यूस कराउंगे। सुखविंदर सिंह। वाहिगुरू जी का खालसा, वाहिगुरू जी की फतेह। मैं एक मिनट ही लेना थोड़ा। साडे नाल अज भारत तो जो वाम सेठ के प्रेजिडेंट ने मानयोग वामन मेशराम जी वो पहुंचे ने ते नाल डॉक्टर अमरजीत सिंह जी। अज असी वॉइस ऑफ खालसा की वैबसाइट लॉन्च करांगे ते नाल डॉक्यूमेंट्री जिहड़ी आ नीचों ऊच करे मेरा गोविंद वो असी लॉन्च करांगे। सो ਉਹਦੇ ਵਿੱਚ ਡਾਕੂਮੈਂਟਰੀ ਦੇ ਬਾਰੇ ਵਿੱਚ मैं एक मिनट ही लैके समाप्ति करदा। उस तो बाद मेशराम साहब तुसी स्टेज ते आओ। ਜਿਹੜਾ ਡਾਕੂਮੈਂਟਰੀ ਦੇ ਵਿੱਚ 1996 ਦੇ ਵਿੱਚ ਇੱਕ ਜਿੱਦਾਂ ਬਿਹਾਰ ਦੇ ਕਾਮੇ ਪੰਜਾਬ ਵਿੱਚ ਕੰਮ ਕਰਨ ਆਉਂਦੇ ਨੇ, ਉਹ ਕੰਮ ਕਰਨ ਆਏ ਤਾਂ ਪੰਜਾਬ ਦੇ ਵਿੱਚ ਉਹ ਸਿੱਖੀ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਹ ਸਿੰਘ ਸੱਜ ਗਿਆ। ਸਿੰਘ ਸੱਜਣ ਤੋਂ ਬਾਅਦ ਜਦੋਂ ਵਾਪਸ ਆਪਣੇ ਬਿਹਾਰ ਦੇ ਵਿੱਚ ਗਿਆ ਤਾਂ ਉਹਨਾਂ ਨੇ ਇੱਕ ਪਿੰਡ ਦੇ ਵਿੱਚ 50 ਜਿਹੜੇ ਘਰ ਆ ਉਹ ਸਿੱਖ ਸਜਾ ਤੇ, ਜਿਹੜਾ ਕਿ ਨੇਪਾਲ ਦੇ ਬਾਰਡਰ ਤੋਂ 13 ਕਿਲੋਮੀਟਰ ਦੂਰ ਹੈ ਔਰ ਪਟਨਾ ਸਾਹਿਬ ਤੋਂ 300 ਕਿਲੋਮੀਟਰ। ਸੋ ਉਹ ਅਸੀਂ ਡਾਕੂਮੈਂਟਰੀ ਦੇ ਰੂਪ ਦੇ ਵਿੱਚ ਉਹਨੂੰ ਉਹਦੀ ਫੋਟੋਗ੍ਰਾਫੀ ਕੀਤੀ ਆ ਤਾਂ ਕਿ ਅਸੀਂ ਬਾਹਰਲੇ ਮੁਲਕਾਂ 'ਚ ਬੈਠ ਕੇ ਸਾਰੀਆਂ ਸੁਵਿਧਾ ਹੋਣ ਦੇ ਨਾਲ ਫਿਰ ਵੀ ਅਸੀਂ ਸਿੱਖੀ ਤੋਂ ਦੂਰ ਹਾਂ। ਸੋ ਸਾਡੀ ਕੋਸ਼ਿਸ਼ ਹੈ ਵੌਇਸ ਆਫ ਖਾਲਸਾ TV ਦੀ ਕਿ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਮੀਡੀਆ ਦੇ ਐਂਗਲ ਤੋਂ ਲੜਾਈ ਸਾਡੀ ਲੱਗੀ ਹੋਈ ਆ ਦੁਸ਼ਮਣ ਦੇ ਨਾਲ, ਉਹਨੂੰ ਅਸੀਂ ਆਪਣਾ ਯੋਗਦਾਨ ਉਹਦੇ ਵਿੱਚ ਕਿਵੇਂ ਪਾ ਸਕਦੇ ਹਾਂ। ਸੋ ਮੈਂ ਬੇਨਤੀ ਕਰਦਾ ਵਾਮਨ ਮੇਸ਼ਰਾਮ ਜੀ ਨੂੰ ਉਹ 20-25 ਮਿੰਟ ਦੇ ਲਈ ਤੁਹਾਡੇ ਨਾਲ ਗੱਲਬਾਤ ਕਰਨਗੇ, ਕਿਉਂਕਿ ਅਸੀਂ 2016 ਦੇ ਵਿੱਚ ਇਹਨਾਂ ਦੇ ਨਾਲ ਕੰਮ ਸਟਾਰਟ ਕੀਤਾ ਸੀਗਾ ਕਿ ਸਾਰੀਆਂ ਕਮਿਊਨਿਟੀਆਂ ਔਰ ਰਲ ਮਿਲ ਕੇ ਕਿਸ ਤਰ੍ਹਾਂ ਕੰਮ ਕਰ ਸਕਦੀਆਂ ਨੇ। ਸੋ ਉਹਨਾਂ ਦੇ ਜਵਾਨੀ ਆਪਾਂ ਗੱਲਬਾਤ ਸੁਣਦੇ ਹਾਂ। ਵਾਮਨ ਮੇਸ਼ਰਾਮ ਜੀ। वाहिगुरू का खालसा, वाहिगुरू जी की फतेह। साथ संगत जी, आज मैं कुछ बातें आप लोगों के सामने रखना चाहता हूँ और आप लोगों से अनुरोध करता हूँ कि आप ध्यानपूर्वक उन बातों को सुनने का कष्ट करें। अभी 21 तारीख को बरगाड़ी में मैं वामसेव की तरफ से जो राष्ट्रीय स्तर का संगठन है हमारा, 31 राज्यों में और 539 जिलों में 3,500 तहसीलों में 22,000 ब्लॉक में और 1.5 लाख गाँवों में हमारा संगठन कार्यरत है। उस संगठन के प्रतिनिधि के तौर पर मैं 21 जून को बरगाड़ी गया था और वहाँ जाकर भाई ध्यान सिंह मंजी को इस बात का समर्थन देकर हम लोग आए
कि गुरु ग्रंथ साहब की जो बेअदबी हुई है, हम सारे देश के जो बामसेब के लोग हैं, संगठन के लोग हैं, वो आपके प्रोटेस्ट में, आपके द्वारा जो आंदोलन चलाया जा रहा है, उसका समर्थन करने के लिए यहाँ मैं आया हूँ। आपकी खबरें पंजाब के बाहर नहीं पहुँच रही है, मगर हम संगठन के माध्यम से इस जानकारी को लेकर आपके पास पहुँचे हैं और आपको गुरु ग्रंथ साहब की बेअदबी के प्रोटेस्ट में जो काम आप कर रहे हैं उसके लिए हम आपका समर्थन कर रहे हैं। जो दो नौजवान गुरु ग्रंथ साहब की बेअदबी के विरोध में जो प्रोटेस्ट हो रहा था, उसमें जो सरकार के द्वारा पुलिस के माध्यम से उनको गोलियां मारी गई और उनके ऊपर अनआइडेंटिफाइड लोगों ने गोलियां मारी, ऐसा पर्चा दाखिल किया। ये गलत बात है, क्योंकि पुलिस वाले लोग अनआइडेंटिफाइड नहीं होते हैं। उनको जब भर्ती किया जाता है, उनका बायोडाटा होता है और फोटोग्राफ्स होते हैं। तो ये कहना कि वो अनआइडेंटिफाइड है, बहुत ज़्यादा गलत बात है। इसके भी विरोध में हमने उनको कहा कि इसका भी हम समर्थन करते हैं। इसके अलावा जो 84 के बाद जिन लोगों को सज़ा हुई, सज़ा पूरी करने के बावजूद भी उन लोगों को जेल से नहीं छोड़ा जा रहा है। ये किसी कानून और संविधान के माध्यम से इसे कानून नहीं कहा जा सकता। ये मानव अधिकार का भी उल्लंघन है, ह्यूमन राइट्स का भी उल्लंघन है। जो यूनाइटेड नेशंस ऑर्गेनाइजेशन ने ह्यूमन राइट्स का कानून बनाया है, उसका भी उल्लंघन है। तो इसके भी हम लोग केवल विरोध में नहीं है, बल्कि हम लोग अभी जल्दी ही सुप्रीम कोर्ट में इसकी केस दाखिल करेंगे, ताकि सुप्रीम कोर्ट के संज्ञान में इस बात को लाया जाए कि कानून के अनुसार जिन लोगों को सजा हुई, सजा पूरी हुई, उनको छोड़ दिया जाना चाहिए। जैसे दूसरे लोगों को छोड़ दिया जाता है, वैसे उनको भी छोड़ दिया जाना चाहिए। तो ये लड़ाई हम लोग सुप्रीम कोर्ट में भी लेके जाएंगे। इसके अलावा जो 539 जिलों में हमारे संगठन का नेटवर्क है, उसमें सड़क पर उतर कर भी इसका प्रोटेस्ट करेंगे। केवल मात्र मौखिक रूप से समर्थन देने से, लिप सिंपैथी देने से इस काम का सही समर्थन नहीं होगा, बल्कि संगठन शक्ति के आधार पर हम लोग इसका समर्थन करेंगे और उसके लिए आवश्यक प्रोटेस्ट मैदान में करने की भी कोशिश करेंगे। पंजाब में ऐसे बहुत सारे नौजवान हैं, लाखों लोग हैं, जिनको जो निर्दोष थे उनको एनकाउंटर में मारा गया और अभी तक उन लोगों को भी न्याय नहीं मिला। 84 के बाद जो फसाद हुए सारे देश भर में, ऐसी बहुत सारी केसेस है, उन लोगों को भी न्याय नहीं मिला। ऐसे बहुत सारे मुद्दे हैं जिनके लिए हम लोग आने वाले समय में कानून के साथ साथ मैदान में भी राष्ट्रीय स्तर पर प्रोटेस्ट करने का काम करेंगे, विरोध करने का काम करेंगे। मगर मैं ये बात कहना चाहता हूं कि जैसे सिख ऐसा मानते हैं कि उनके साथ अन्याय हो रहा है और ये बात सही भी है,
मगर मैं ऐसा मानता हूँ कि अन्याय इंडिया में किसके साथ नहीं हो रहा है। सिख ऐसा मानते हैं कि केवल सिखों के साथ इनजस्टिस हो रहा है, मगर ये बात पूरी तरह से सच नहीं है। मुसलमानों के साथ भी बहुत ज़्यादा ज्यादती हो रही है। 1937 में मुसलमानों को पर्सनल लॉ पर अमल करने के लिए अंग्रेज़ों के द्वारा कानून बनाकर उनको प्रोटेक्शन दिया गया था। अभी वो पर्सनल लॉ जो है वो ख़त्म करने के लिए पार्लियामेंट में बिल लाया गया। ये एक हिसाब से मौलिक अधिकार, जिसे मानव अधिकार भी कहा जाता है, और बहुत सारी जो माइनॉरिटी है मुसलमानों के अलावा, जैन है, उन लोगों को हिंदू घोषित किया गया, बुद्धिस्ट लोगों को हिंदू घोषित किया गया। तो अंग्रेजों के समय में उनके धर्म को स्वतंत्र धर्म की मान्यता थी। बुद्धिस्ट लोगों को भी हिंदू घोषित किया गया है। आप लोग सुनकर हैरान हो जाओगे कि जो बोधगया का मंदिर है उसका मैनेजमेंट ब्राह्मणों के कब्जे में, और ये जानकारी सिखों को नहीं होगी। मैं इसलिए बता रहा हूं कि अनजस्टिस जो है ये केवल सिखों के साथ इंडिया में नहीं हो रहा है, जैनों के साथ, बुद्धिस्ट लोगों के साथ, मुसलमानों के साथ, सिखों के साथ तो हो ही रहा है। आप जानते ही हैं, साउथ इंडिया में लिंगायत नाम का एक धर्म है जिनकी 7 करोड़ पॉपुलेशन है। सिखों की तो मुझे लगता है 2.5-3 करोड़ से लगभग होगी, मगर लिंगायत लोगों की साउथ इंडिया में 7 करोड़ जनसंख्या है। सबसे ज़्यादा कर्नाटका में है, और सेकंड नंबर पर महाराष्ट्र में है, और थर्ड नंबर पर आंध्रा, तेलंगाना, साउथ में। उनको अंग्रेजों के द्वारा स्वतंत्र धर्म का स्टेटस था। 1948 को जवाहरलाल नेहरू के द्वारा उसका ये सेपरेट स्टेटस जो रिलीजियन का था रद्द कर दिया गया। 1951 की जो सेंसस है, जनगणना है, शायद पंजाबी में मर्दमशुमारी कहते हैं, तो उसमें उनको हिंदू के नाम पर काउंटिंग किया गया। इसके अलावा आदिवासी जो है, इनको तो सुप्रीम कोर्ट ने भी घोषित किया हुआ हिंदू नहीं है, मगर गिनती में उनको भी हिंदू के तौर पर गिना जाता है। मैं इसलिए ये बता रहा हूं आप लोगों को कि ग्रॉस इनजस्टिस इंडिया में केवल सिखों पर हो रहा है, ये सोच पूरी तरह से सच नहीं है। दूसरे लोगों पर भी बहुत बड़े पैमाने पर ग्रॉस इनजस्टिस हो रहा है। उनकी खबरें आप तक नहीं आती है, आपकी खबरें उन तक नहीं आती। और सभी लोग अपने ऊपर होने वाली जो ग्रॉस इनजस्टिस है उसके विरोध में अलग अलग लड़ाई लड़ रहे हैं। और जब तक हम लोग अलग अलग लड़ाई लड़ते हैं तब तक उनको क्रश करने का, हम सब लोगों को क्रश करने का मौका मिलता है, और आज तक इसी वजह से वो कामयाब। मैं ऐसा मानता हूं, मेरे पास जो डाटा है उसके आधार पर बता रहा हूं कि 2009 के लोकसभा के चुनाव में ब्राह्मणों की जो पार्टियां थी, ब्राह्मणों की 5 नेशनल लेवल की रिकॉग्नाइज पार्टियां है, जिनकी संख्या 3.5% है। पीपल्स रिप्रेजेंटेटिव एक्ट के अनुसार 6% वोट 3 स्टेट में जिन पार्टी को पड़ेंगे उसको नेशनल पार्टी का दर्जा, स्टेटस दिया जाता है एज पर द प्रोविजन ऑफ द लॉ।
मगर ब्राह्मणों की तो संख्या 3.5% है, तो एक स्टेट में भी नेशनल लेवल की पार्टी नहीं हो सकती, एक भी नहीं हो सकती। उनकी 5-5 नेशनल लेवल की पार्टियां हैं। 1885 को कांग्रेस को ये ब्राह्मणों की पार्टी है, चटर्जी, मुखर्जी, बैनर्जी, गोखले, तिलक, आगरकर, इन लोगों ने बनाई। भारतीय जनता पार्टी बनाने के पहले जनसंघ था, आरएसएस ने बनाया था। जनसंघ जनता पार्टी में विलय होने के बाद विवाद हुआ तो वो बाहर आए और उन्होंने भारतीय जनता पार्टी बनाई। उसका पहला राष्ट्रीय अध्यक्ष पंडित अटल बिहारी वाजपेयी थे। कम्युनिस्ट पार्टी श्रीपाद अमृत डांगे जो बॉम्बे के कोकनस्थ ब्राह्मण थे। मार्क्सवादी कम्युनिस्ट पार्टी ईएमएस नंबूद्रीपाद, ये केरला के ब्राह्मण थे। पांचवी जो पार्टी है तृणमूल कांग्रेस बंगाल की, ममता बनर्जी, वो भी बंगाल की ब्राह्मण। आज के तारीख में 5-5 नेशनल लेवल की पार्टियां अकेले ब्राह्मणों की है और 2009 के चुनाव में 375 सीटों पर आउट ऑफ 543 उनका कब्जा था। पार्लियामेंट में कोई भी कानून पास करने के लिए 366 सीटें चाहिए, उनके पास 375 सीटें थी। 2014 के चुनाव में 411 सीटों पर कम होने की बजाय और ज्यादा बढ़ गया। तो पार्लियामेंट में उन लोगों का पूरी तरह से आज के तारीख में कब्जा है। जो एग्जीक्यूटिव है, आईएएस आईपीएस आया है 79.2%, सारे प्रशासन पर, सारी कार्यकारी जो सत्ता है, पावर है, वो सारा का सारा कब्जा है। जुडिशियरी में 97% है। मीडिया पूरी तरह से उनके कब्जे में, इलेक्ट्रॉनिक मीडिया, प्रिंट मीडिया, ट्रेडिशनल मीडिया, वोकल मीडिया, सारा उनका कब्जा है। तो लोकतंत्र के जो चारों पिलर है, वो चारों पिलर पर ब्राह्मण का कब्जा है। और हम ये कहते हैं कि भारत में डेमोक्रेसी है ही नहीं, भारत में तो ब्राह्मणोक्रेसी है। भारत में डेमोक्रेसी नहीं है, ब्राह्मणोक्रेसी है, ब्राह्मण राज है। और ब्राह्मण राज की वजह से दरबार साहिब पर हमला सिख ऐसा मानते हैं हिंदुओं ने किया। इंदिरा गांधी ब्राह्मणी थी। इंदिरा गांधी ने जनरल सिन्हा को बाईपास करके जनरल अरुण कुमार वैद्य को, जो उनका जूनियर कमांडिंग ऑफिसर था, उसको कमांडर इन चीफ बनाया था। और उसने ऑपरेशन ब्लू स्टार की योजना बनाई, जनरल अरुण कुमार वैद्य। वो पूना का ब्राह्मण थे। जनरल कृष्ण कुमार जो सुंदर जी थे, तमिलनाडु के काला ब्राह्मण थे। उसका कलर आप देख लीजिए तो आपको फोटोग्राफ में ही पता चलेगा। ये अमृतसर में ऑपरेशनल कमांडर चीफ थे, उनके नेतृत्व में पूरी की पूरी कार्रवाई हुई। तो ये सारी योजना और कार्रवाई करने वाले जो मुख्य कर्ता धर्ता थे ब्राह्मण थे। तो मैं सिखों से अनुरोध करना चाहता हूं कि ये सारी कार्रवाई ब्राह्मणों ने की, तो जिन्होंने की उनका अपराध उनके हिस्से में डाला जाना चाहिए। ब्राह्मण लोग एससी एसटी ओबीसी के लोगों को हिंदू कहते हैं, तो किसी एससी एसटी ओबीसी ने कोई कार्रवाई नहीं की। ना मैं एससी एसटी ओबीसी के लोगों को हिंदू मानता। जैसे सिखों को हिंदू घोषित किया गया, वैसे इन लोगों को जबरदस्ती से हिंदू घोषित किया हुआ। इसकी भी एक लड़ाई अलग से चल रही है देश में। तो मैं ये इसलिए तथ्य और इसलिए ये फैक्ट बताना चाहता हूं कि इंडिया में ब्राह्मण राज कायम किया जा चुका है और ब्राह्मण राज किसी भी दूसरी ताकतवर शक्ति को जो चुनौती दे सकती है, उसको वो चुनौती देने लायक रखना नहीं चाहते। सभी लोगों को वो दबा के जबरदस्ती रखना चाहते हैं। इस वजह से स्वर्ण मंदिर पर, दरबार साहब पर हमला किया गया। और अगर ये ब्राह्मण राज को और ज्यादा मजबूत करने के लिए किया गया मामला है, तो मैं ऐसा मानता हूं कि ये जब तक कब्जा रहेगा तब तक निश्चित रूप से ये कहा जा सकता है कि समस्याएं आने वाले समय में और ज्यादा एग्रेवेट होगी, कम नहीं होने वाली, और ज्यादा
एग्रीवेट होने वाली है। इसलिए मैं ये आप सभी लोगों को अनुरोध करना चाहता हूँ कि ये जो परिस्थितियाँ आने वाले समय में और जटिल होने वाली है, इसका मुकाबला करने के लिए हम सब लोगों को एक कार्यक्रम बनाकर तमाम किस्म की जो माइनॉरिटीज़ है उनको कॉमन मिनिमम प्रोग्राम बनाकर यूनाइटेड एक्शन करने के लिए इकट्ठा होकर तैयार होना चाहिए, यदि हम भविष्य में सभी लोग सरवाइव करना चाहते हैं। इतनी जटिल परिस्थिति निर्माण कर दी गई। कांग्रेस जाती तो बीजेपी आती, बीजेपी जाती तो कांग्रेस आती, तो सारा राज जो है उन्होंने पूरी तरह से कब्जा किया। इसलिए मैं केवल इतना ही अनुरोध करना चाहता हूं कि हम अलग अलग लड़ रहे हैं, इसलिए उनको सबको क्रश करने का मौका मिल रहा है। हम सब लोगों को यूनाइटेडली इसके विरोध में एक्शन करने के लिए इकट्ठा होकर कार्रवाई करनी चाहिए। अगर हम ऐसा करते हैं तो मेरा यकीन है, मेरा विश्वास है कि हमें इसमें सफलता मिल सकती है। आपने भी बात ध्यान से सुनी, इसके लिए आभार, धन्यवाद। भाई साहब बामन मेशराम जी जो बाम सेहत के प्रधान से, जिन्होंने बड़ी डिटेल दे विच दस्सिया भी इंडिया दे विच की हो रहा है। असीं तां समझते भी साडे सिखां नाल धक्का हो रहा, पर वो महाराष्ट्र नूं बिलोंग करते हैं, जिन्हां को इंडिया की हिस्टरी है, उत्थे सारियां नाल जिहड़े भी आ घट गिणतियां दे विच किवें जिहड़ा बामन एक धक्का कर रहा है। सो भाई साहब जी उन्हों का बहुत बहुत धन्यवाद। हुण मैं बेनती करांगा डॉक्टर अमरजीत सिंह जी जो 5 मिनट लिए आप संगतां नूं संबोधन करेंगे, उस तो बाद असीं उन्होंने सन्मानित करांगे बामन मेशराम जी नूं ते नाल ही भाई हरदेव सिंह जी बड़ा आप संगतां दा धन्यवाद करेंगे। डॉक्टर अमरजीत सिंह जी। नीचा अंदर नीच जात, नीची हूँ अत नीच, नानक तिनके संग साथ, वड्डियां स्यों क्या रीस, जिथे नीच समालियन तिथै नदर तेरी बख्शीश। वाहिगुरू जी का खालसा, वाहिगुरू जी की फतेह। साहिब श्री गुरु ग्रंथ साहिब जी की हजूरी में जुड़े बैठे सतगुरु जी का अपना आपा गुरु खालसा साध संगत जीओ, अज जिथे आप समूह सिख संगतां शहीद भाई मनी सिंह जी का शहीदी दिन मना रही हो, उत्थे अज विशेष तौर पर वॉइस ऑफ खालसा टीवी का वैबसाइट भी लॉन्च किया जा रहा है। और मैं इस गल की शलाघा करदा कि साडे समाज का वो वर्ग जिन्हां दे नाल गुरु नानक साहब ने खलोण का ऐलाननामा किया सी, पर बदकिस्मती नूं असीं उस समाज नूं कदे पछाणन की कोशिश नहीं की, अपना साथी सहयोगी समझदे उन्होंने गल नाल लाउण की कोशिश नहीं की। नतीजे वजों अज वड्डा हिस्सा वो भावें सिकलीगर सिखां दे नां नाल, वणजारे सिखां दे नां नाल, जां जिवें वामन महेश राम जी ने बड़े वेरवे दे नाल दस्से कि किवें ब्राह्मणवाद की विचारधारा जिसने बुद्ध वर्गे उस महान इंसान जिस बारे अलामा इकबाल ने बांके दरा किताब के विच कहा कि तुमने पैगामे गौतम की जरा परवाह न की, तुमने पैगामे गौतम की जरा परवाह न की, कदर जानी ना अपने गौहर यक दाना की। कि इस किस्म का हीरा ते अखीर च उन्होंने कहा कि ब्राह्मण सरशार है अब तक, नए पंदार में शमाए गौतम जल रही है महफिले अग्यार में। गैरां दी महफिल भारत के नक्शे तो बाहर, और किवें ब्राह्मणवादियों ने बुद्ध के थॉट नूं, महावीर जैन के थॉट नूं जिवें दस्सिया गया है कि किवें 47 तो बाद जे भारतीय संविधान जिहड़ा काम सारी 18वीं सदी मुगल
ਜਾਂ ਦਰਾ ਖੈਬਰ ਪਾਰ ਦੇ ਹਮਲਾਵਰ ਸਿੱਖਾਂ ਨੂੰ ਜ਼ੁਲਮ ਦੇ ਨਾਲ ਨਹੀਂ ਕਰ ਸਕੇ, ਉਹ ਉਹਨਾਂ ਨੇ ਵਿਦ ਦਾ ਸਟ੍ਰੋਕ ਆਫ ਦਾ ਪੈਨ, ਜਦੋਂ ਅਸੀਂ ਪੋਲੀਟੀਕਲ ਪਾਵਰ ਦੀ ਗੱਲ ਕਰਦੇ ਹਾਂ ਕਿ ਰਾਜਸੀ ਸ਼ਕਤੀ ਕਿਉਂ ਇੰਪੋਰਟੈਂਟ ਹੈ, ਕਿ ਕਿਵੇਂ ਵਿਦ ਦਾ ਸਟ੍ਰੋਕ ਆਫ ਦਾ ਪੈਨ ਆਰਟੀਕਲ 25B ਭਾਰਤੀ ਕਨਸਟੀਟਿਊਸ਼ਨ ਦਾ ਸਿੱਖਾਂ ਨੂੰ, ਬੌਧੀਆਂ ਨੂੰ, ਜੈਨੀਆਂ ਨੂੰ ਹਿੰਦੂ ਬਣਾਉਂਦੇ, ਤੇ ਉਹਨਾਂ ਸੰਗਲਾਂ ਨੂੰ ਅੱਗੇ ਜਕੜਨ ਦੇ ਲਈ 1950 'ਚ ਜਿਵੇਂ ਹਿੰਦੂ ਸਕਸੈਸ਼ਨ ਐਕਟ, ਹਿੰਦੂ ਮੈਰਿਜ ਐਕਟ, ਹਿੰਦੂ ਐਡੋਪਸ਼ਨ ਐਂਡ ਮਾਈਨੋਰਿਟੀ ਐਕਟ, ਗਾਰਡੀਅਨਸ਼ਿਪ ਐਕਟ, ਉਹਨਾਂ ਦੇ ਨਾਲ ਉਹਨਾਂ ਗੁਲਾਮੀ ਦੇ ਸੰਗਲਾਂ ਨੂੰ ਹੋਰ ਵੀ ਮਜ਼ਬੂਤ ਕੀਤਾ। ਇਵੇਂ ਹੀ ਲਿੰਗਾਇਤ ਮਜ਼ਹਬ ਬਾਰੇ ਦੱਸਿਆ ਗਿਆ ਕਿ ਕਿਵੇਂ 12ਵੀਂ ਸਦੀ 'ਚ ਇਸ ਮਜ਼ਹਬ ਦਾ ਆਧਾਰ ਹੀ ਬ੍ਰਾਹਮਣਵਾਦ ਦੀ ਕੰਡੈਮਨੇਸ਼ਨ ਸੀ। 1941 ਤੱਕ ਉਹ ਭਾਰਤ ਦੀ ਸੈਂਸਸ 'ਚ ਉਹਨਾਂ ਦਾ ਅਲੱਗ ਕਾਲਮ ਸੀ, ਪਰ 1951 ਦੀ ਸੈਂਸਸ 'ਚ ਉਹ 9 ਕਰੋੜ ਦੇ ਲਗਭਗ। ਔਰ ਜਦੋਂ ਫਤਿਹਗੜ੍ਹ ਸਾਹਿਬ 'ਚ 12 ਫਰਵਰੀ ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦਾ ਜਨਮ ਦਿਨ ਮਨਾਇਆ ਗਿਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ, ਔਰ ਉਸ ਸਮਾਗਮ ਦੇ ਵਿੱਚ ਜਿਹਦੇ 'ਚ ਵਾਮਨ ਮਹੇਸ਼ ਰਾਮ ਜੀ ਦੀ ਵੀ ਪ੍ਰੈਜੈਂਟੇਸ਼ਨ ਸੀ, ਜਦੋਂ ਲਿੰਗਾਇਤ ਮਜ਼ਹਬ ਦੇ ਨੁਮਾਇੰਦੇ ਜਿਹੜੇ ਕਰਨਾਟਕਾ ਤੋਂ ਆਏ ਸਨ, ਉਹਨਾਂ ਨੇ ਵਿਥਿਆ ਦੱਸੀ, ਤੇ ਮੈਨੂੰ ਵੀ ਹੈਰਾਨੀ ਹੋਈ ਕਿ ਇੰਨਾ ਵੱਡਾ ਜ਼ੁਲਮ ਹੋ ਰਿਹਾ ਹੈ ਔਰ ਸਾਡਾ ਇਹ ਹਿੱਸਾ ਸਾਨੂੰ ਪਤਾ ਹੀ ਨਹੀਂ ਹੈ ਕਿ ਕਿਵੇਂ ਅੱਜ ਭਾਰਤ ਦੇ ਵਿੱਚ ਇੱਕ ਛੋਟੀ ਗਿਣਤੀ ਦੇ ਬ੍ਰਾਹਮਣਵਾਦੀਆਂ ਨੇ, ਜਿਵੇਂ ਉਹਨਾਂ ਨੇ ਬੁੱਧ ਧਰਮ ਦਾ ਸਫਾਇਆ ਕੀਤਾ, ਸ਼ੰਕਰਾ ਦੇ ਸ਼ਾਸਤਰ ਔਰ ਸ਼ਸਤਰ ਦੋਨਾਂ ਦੇ ਨਾਲ, ਕਿ ਪਹਿਲੇ ਸ਼ਾਸਤਰ ਸੇ ਮਾਰੋ, ਅਗਰ ਬਚ ਜਾਏ तो फिर शस्त्र से मारो, वही हथियार अज सिख कौम के खिलाफ भी वरत्या जा रहा है। और इस सारे का इको एक जवाब है। बेशक असी इन्हां दे जुल्मां दा शिकार 37 साल 47 तो 84 तक, फिर फुल स्केल फौजी हमला, एक तो बाद एक नस्लकुशी, ते असी इस सिट्टे ते पहुंचे कि राइट ऑफ सैल्फ डिटरमिनेशन अपना कौमी घर इसका जवाब है। पर इस दे नाल ये भी देखने वाली गल है कि जिस कदर ब्राह्मणवाद ने एक दूजे दे विच वंडियां पा के उस ताकत नूं हथियाया, जिहड़ा भी प्लेटफॉर्म साउथ एशिया दे विच भारत दे नक्शे दे विच ब्राह्मणवाद नूं ढाण दे लई बनदा है, वो भावें 219 दियां 2019 दियां पार्लीमानी चोणां दे मौके ते है जां अदरवाइज है। मीडिया जिवें वामन जी ने कहा कि 100% मीडिया ब्राह्मणवादियों के कंट्रोल च है। प्रिंट मीडिया पहला ही उन्होंने कोल सी, इलैक्ट्रॉनिक मीडिया ते भी वो बैठे ने, सोशल मीडिया ते सैकड़ियां की गिणती दे विच उन्होंने अपने IT एक्सपर्ट बिठाए हुए ने। असी रिएक्ट कर रहे होंगे हैं बहुत बार, और असी देखते हैं कि इन्हां मुल्कां च जदों कोई आज़ादी की आवाज़ उठती है, जदों ब्राह्मणवाद नूं चैलेंज हुंदा है। ਹੁਣ ਲੰਡਨ ਦੇ ਵਿੱਚ 12 ਅਗਸਤ ਨੂੰ ਜਿਹੜੀ ਰੈਲੀ ਇਸ ਗੱਲ ਦੇ ਲਈ ਹੈ, ਜਿਹੜੀ ਵੈਲ ਵਿਦਨ ਦਾ ਐਂਬਿਟ ਆਫ ਦਾ ਇੰਟਰਨੈਸ਼ਨਲ ਲਾਅ ਹੈ, UN ਲਾਅ, ਇਵਨ ਭਾਰਤ ਦੇ ਕਨਸਟੀਟਿਊਸ਼ਨ ਦੇ ਮੁਤਾਬਕ ਵੀ ਉੱਥੇ ਸ਼ਾਂਤਮਈ ਤਰੀਕੇ ਨਾਲ ਖਾਲਿਸਤਾਨ ਕਿਹਾ ਜਾ ਸਕਦਾ ਹੈ। ਪਰ ਤੁਸੀਂ ਇੰਡੀਅਨ ਗਵਰਨਮੈਂਟ ਨੇ ਪਹਿਲਾਂ ਹਾਈ ਕਮਿਸ਼ਨ UK ਨੂੰ ਦਿੱਲੀ 'ਚ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕੀਤੀ, ਜਦੋਂ ਕਾਮਯਾਬ ਨਹੀਂ ਹੋਏ ਤੇ ਉਹਨਾਂ ਦੀ ਐਕਸਟਰਨਲ ਅਫੇਅਰਸ ਮਿਨਿਸਟਰੀ ਦੇ ਸਪੋਕਸਪਰਸਨ ਰਵੀਸ਼ ਕੁਮਾਰ परसों उन्होंने इंग्लैंड की हुकूमत को कहा कि जी जे तुसी इस नूं ना रोकिया तो दोनों देशों के दवल्ले संबंध प्रभावित होणगे। जिस मुल्क दे विच 12-13 हज़ार मील दूर भी फ्रीडम ऑफ एक्सप्रैशन नूं कुचलना चाहुंदे ने, ते असीं ये एक्सपैक्ट करिए, और ये बदकिस्मती है। और मैनूं ये कहण च कोई झिझक नहीं है कि कित्थे असीं वो मौके गवाए। डॉक्टर BR अंबेडकर ਜਦੋਂ ਨੇੜੇ ਲੱਗਣਾ ਚਾਹੁੰਦੇ ਸਨ, ਅੱਜ ਵੀ ਜੇ ਪ੍ਰਕਾਸ਼ ਸਿੰਘ ਬਾਦਲ ਐਂਡ ਕੰਪਨੀ, ਸ਼੍ਰੋਮਣੀ ਕਮੇਟੀ, ਇਹ ਸਾਰੇ ਇਹ ਉਹਨਾਂ ਹਿੰਦੂ ਤਵੀਆਂ ਦੇ ਰੱਥ ਤੇ ਚੜੇ ਹੋਏ ਨੇ। ਇਹ ਅਸੀਂ ਇਤਿਹਾਸ 'ਚ ਬੜਾ ਔਖਾ ਇਸ ਦਾ ਜਵਾਬ ਦੇ ਸਕਾਂਗੇ ਕਿ ਇਹਨਾਂ ਦਾ ਜਿਨ੍ਹਾਂ ਦਾ ਇੱਕੋ ਹੀ ਨਿਸ਼ਾਨਾ ਹੈ ਹਿੰਦੂ ਹਿੰਦੁਸਤਾਨ, ਜਿਹੜਾ ਨਹੀਂ ਵੀ ਹਿੰਦੂ ਕਹਿੰਦਾ ਉਹਨਾਂ ਨੂੰ ਬਣਾ ਦਿਓ ਹਿੰਦੂ। ਜਿਵੇਂ ਦੱਸਿਆ ਗਿਆ ਕਿ ਕਿਵੇਂ ਇੱਕ 3.5% ਲੋਕਾਂ ਨੇ ਕੰਟਰੋਲ ਕੀਤਾ ਲੈਜਿਸਲੇਸ਼ਨ ਦੇ ਉੱਤੇ ਵੀ, जुडिशरी दे उत्ते भी, एग्जैक्टिव दे उत्ते भी, ते मीडिया दे उत्ते भी। और साडा, मैं समझदा और अक्सर मैं ये स्टेटमेंट दोहरांदा है, 6 ऑफ द दलित्स, बाई द दलित्स, फॉर द दलित्स। कोई भुलेखा नहीं होना चाहिए
ਜੇ ਗੁਰੂ ਨਾਨਕ ਸਾਹਿਬ ਨਿਮਾਣਿਆਂ ਨਿਤਾਣਿਆਂ ਦੇ ਨਾਲ ਖਲੋਤੇ ਤੇ 10ਵੇਂ ਪਾਤਸ਼ਾਹ ਨੇ ਫਰਮਾਇਆ ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ ਇਹ ਯਾਦ ਰੱਖੇ ਹਮਰੀ ਗੁਰਿਆਈ। ਤੇ ਅੱਜ ਸਾਡੇ ਜ਼ਿੰਮੇ ਹੈ, ਇਹ ਸਾਡਾ ਬਿਰਧ ਹੈ, ਗੁਰੂ ਨੇ ਸਾਡੇ ਜ਼ਿੰਮੇ ਲਾਇਆ ਹੋਇਆ ਹੈ ਕਿ ਅਸੀਂ ਸਾਰੇ ਉਸ ਵਰਗ ਨੂੰ, ਸਮਾਜ ਦੇ ਦਬਲੇ ਕੁਚਲੇ ਜਿਹੜੇ ਵਰਗ ਨੇ ਉਹਨਾਂ ਨੂੰ ਨਾਲ ਲੈ ਕੇ ਬ੍ਰਾਹਮਣਵਾਦ ਦੇ ਇਸ ਸਿਟੈਡਲ ਨੂੰ, ਇਸ ਕਿਲੇ ਨੂੰ, ਜਿਹਦੀ ਵਿਜ਼ੀਬਲ ਕੈਪੀਟਲ ਦਿੱਲੀ ਲੱਗਦੀ ਹੈ ਪਰ ਅਸਲੀ ਕੈਪੀਟਲ ਇਹਨਾਂ ਦੀ ਨਾਗਪੁਰ 'ਚ ਹੈ, ਜਿੱਥੇ ਬੈਠ ਕੇ ਕਦੇ ਹੈਡ ਗਵੇਅਰ ਨੇ, ਗੋਲਵਲਕਰ ਨੇ, ਰਾਜੂ ਭਈਆ ਨੇ, ਬਾਅਦ 'ਚ ਹਿੰਦੂ ਮਹਾਸਭਾ ਦੇ ਸਾਵਰਕਰ, ਜਿਹਨੂੰ ਵੀਰ ਸਾਵਰਕਰ ਦਾ ਨਾਂ ਦਿੱਤਾ ਹੈ, ਉਹਦੇ ਚੇਲੇ ਨਥੂ ਰਾਮ ਗੋਡਸੇ, ਇਹ ਸਾਰੇ ਉਹੀ ਕਲਾਸ ਹੈ ਜਿਨ੍ਹਾਂ ਦਾ ਮਕਸਦ ਹੈ। ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਸ਼ਸ਼ੀ ਥਰੂਰ ਜਿਹੜਾ ਕੇਰਲਾ ਦਾ ਅੰਡਰ ਸੈਕਟਰੀ ਵੀ ਰਿਹਾ ਇੱਥੇ UN ਦੇ ਵਿੱਚ, ਉਹਨੇ ਇੱਕ 3 ਦਿਨ ਪਹਿਲਾਂ ਸਟੇਟਮੈਂਟ ਦਿੱਤੀ ਹੈ। ਉਹਨੇ ਕਿਹਾ ਜੇ 2019 ਦੇ ਵਿੱਚ BJP ਪਾਵਰ ਚਾਹੁੰਦੀ ਹੈ ਤੇ ਭਾਰਤ ਇੱਕ ਹਿੰਦੂ ਪਾਕਿਸਤਾਨ ਬਣ ਜਾਏਗਾ। BJP ਨੇ ਤਾਂ ਚੀਕਾਂ ਮਾਰਨੀਆਂ ਹੀ ਸੀ, ਪਰ ਜਿਵੇਂ ਈਵਨ ਕਾਂਗਰਸ ਦੇ ਉੱਤੋਂ ਥੱਲੇ ਤੱਕ ਲੀਡਰ ਉਹਨੂੰ ਕਹਿ ਰਹੇ ਨੇ ਕਿ ਜੀ ਸਮਝੋ ਤੁਸੀਂ ਕੀ ਕਹਿਣਾ ਕੀ ਨਹੀਂ ਕਹਿਣਾ, ਇਹ ਦੱਸਦਾ ਕਿ ਅੱਜ ਭਾਰਤ ਦੀਆਂ ਸਾਰੀਆਂ ਹੀ ਪਾਰਟੀਆਂ, ਕਾਂਗਰਸ ਹੋਏ, BJP ਹੋਏ, ਕਮਿਊਨਿਸਟ ਹੋਏ, ਇਹ ਸਾਰੀਆਂ ਹੀ ਬ੍ਰਾਹਮਣਵਾਦ ਦੀਆਂ ABC ਟੀਮਾਂ ਨੇ। ਸੋ ਸਾਡੇ ਲਈ ਇਹ ਜ਼ਰੂਰੀ ਹੈ ਕਿ ਅਸੀਂ ਸਮਾਜ ਦੇ ਹਰ ਵਰਗ ਨੂੰ ਜਿਹੜਾ ਦਬਲਿਆ ਕੁਚਲਿਆ ਹੈ ਨਾਲ ਲੈ ਕੇ, ਔਰ ਇਹ ਗੱਲ ਪ੍ਰੈਜ਼ੀਡੈਂਟ ਬੈਂਜਾਮਿਨ ਫਰੈਂਕਲਿਨ ਦੇ ਸ਼ਬਦ ਨੇ, ਵੀ ਆਲ ਮਸਟ ਹੈਂਗ ਟੂਗੈਦਰ ਅਦਰਵਾਈਜ਼ ਵੀ ਵਿਲ ਬੀ ਹੈਂਗਡ ਸੈਪਰੇਟਲੀ। ਸਾਨੂੰ ਸਭ ਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਹੈ। ਔਰ ਮੈਂ ਮੁਬਾਰਕਬਾਦ ਦਿੰਦਾ ਵੀਰ ਸੁਖਵਿੰਦਰ ਸਿੰਘ, ਮੇਘਰਾਜ ਸਿੰਘ ਜੀ, ਇਹਨਾਂ ਦੀ ਸਾਰੀ ਟੀਮ ਨੂੰ ਕਿ ਜਿੱਥੇ ਉਹ ਇੱਕ TV ਲਾਂਚ ਕਰਨ ਜਾ ਰਹੇ ਨੇ ਵੈਬ ਦੇ ਉੱਤੇ, ਉੱਥੇ ਉਹਨਾਂ ਨੇ ਜਿਵੇਂ ਨੀਚੋਂ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ, ਇਸ ਫਿਲਾਸਫੀ ਨੂੰ ਤੋੜਦਿਆਂ ਯੂਨੀਕ ਡਾਕੂਮੈਂਟਰੀ ਵੀ ਬਣਾਈ ਹੈ। ਆਪ ਸਮੂਹ ਟੀਮ ਨੂੰ ਮੁਬਾਰਕ ਔਰ ਸਤਿਗੁਰੂ ਰਹਿਮਤ ਕਰਨ। ਅਲਟੀਮੇਟਲੀ ਇਹ ਸਾਡਾ ਕਾਫਲਾ ਜਿਹੜਾ ਕਿ ਗੁਰੂ ਦਾ ਇਕਰਾਰਨਾਮਾ ਹੈ ਸਮੁੱਚੀ ਇਨਸਾਨੀਅਤ ਦੇ ਨਾਲ, ਮਨੁੱਖਤਾ ਦੀ ਗੱਲ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ, ਇਸ ਦੇ ਨਾਲ ਸਾਡੀ ਅਰਦਾਸ ਦੇ ਸ਼ਬਦ ਅਸੀਂ ਦੁਹਰਾਉਂਦੇ ਹਾਂ ਦੋਵੇਂ ਵੇਲੇ। ਉਸ ਨਕਸ਼ੇ ਦੇ ਵਿੱਚ ਅਲਟੀਮੇਟਲੀ ਬ੍ਰਾਹਮਣਵਾਦ ਨੂੰ ਖਾਲਸਾ ਪੰਥ ਚਿੱਤ ਕਰੇਗਾ ਔਰ ਉਸ ਧਰਤੀ ਦੇ ਉੱਤੇ ਸੱਚ, ਹੱਕ, ਇਨਸਾਫ ਦੇ ਝੰਡੇ ਝੂਲਣਗੇ। ਸਾਰੇ ਹੀ ਬਿਨਾਂ ਜ਼ਾਤ, ਨਸਲ, ਧਰਮ, ਜੈਂਡਰ ਦੇ ਵਿਤਕਰੇ ਦੇ ਆਜ਼ਾਦੀ ਦਾ ਆਨੰਦ ਮਾਣ ਸਕਣਗੇ। ਕਿਸੇ ਵੀ ਭੁੱਲ ਚੁੱਕ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਤਾਨ ਜਿੰਦਾਬਾਦ, ਖਾਲਸਤਾਨ ਜਿੰਦਾਬਾਦ, ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਲੇ ਜਿੰਦਾਬਾਦ, ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਲੇ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਡਾਕਟਰ ਅਮਰਜੀਤ ਸਿੰਘ ਜੀ ਖਾਲਸਤਾਨ ਫੇਅਰ ਸੈਂਟਰ ਤੋਂ, ਜਿਹੜੇ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕਰ ਰਹੇ ਸੀ। ਭਾਈ ਸਾਹਿਬ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਆਓ ਆਪਾਂ ਸਾਰੇ ਜਿਹੜੇ ਵੀ ਮੇਰੇ ਵੀਰ ਆਏ ਆ, ਡਾਕਟਰ ਨਾਲ ਸਾਰੇ ਬਾਮਨ ਮੇਸ਼ਰਾਮ ਜੀ ਜੋ ਬਾਮ ਸੇਵ ਦੇ ਪ੍ਰਧਾਨ ਹੈ, ਉਹਨਾਂ ਨੂੰ ਸਨਮਾਨਿਤ ਕਰੀਏ ਤੇ ਨਾਲ ਹੀ ਭਾਈ ਹਰਦੇਵ ਸਿੰਘ ਪੱਡਾ ਜੀ ਨੂੰ ਕਹੂੰਗਾ ਉਹ ਬਾਅਦ ਦੇ ਵਿੱਚ ਆਇਆ ਸਾਰਿਆਂ ਦਾ ਧੰਨਵਾਦ ਕਰਨਗੇ। ਸਾਰੇ ਵੀਰ ਮੇਰੇ ਆਓ ਸਟੇਜ ਤੇ। ਭਲੇ ਸੋ ਨਿਹਾਲ, ਭਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਿੱਖ ਕਲਚਰ ਸੁਸਾਇਟੀ ਵਿਖੇ ਰੇਡੀਓ ਵੌਇਸ ਆਫ ਖਾਲਸਾ ਵੱਲੋਂ ਆਪਣਾ ਵੈਬ ਚੈਨਲ ਜਿਹੜਾ ਆ ਉਹਦੀ ਸ਼ੁਰੂਆਤ ਉਹ ਕਰਨ ਜਾ ਰਹੇ ਨੇ। ਮੀਡੀਆ ਦੇ ਸੰਬੰਧ 'ਚ ਮੈਂ ਦੋ ਗੱਲਾਂ ਕਹਿਣੀਆਂ ਚਾਹਾਂਗਾ ਕਿ ਅੱਜ ਦੀ ਜਿਹੜੀ ਵੈਪਨ ਆ ਦੁਨੀਆ ਦੇ ਉੱਤੇ ਉਹ ਕਲਮ ਆ, ਉਹ ਮੀਡੀਆ ਆ। ਮੀਡੀਏ ਦੇ ਸਿਰ ਤੇ ਹੀ ਜਿਹੜੀ ਆ ਦੁਨੀਆ ਆਪਣੀ ਜਿਹੜੀ ਆ ਜੰਗ ਜਿੱਤਦੀ ਆ। ਅੱਜ ਜੇ ਮਿਡਲ ਈਸਟ ਦੇ ਵਿੱਚ ਅੱਜ ਤੋਂ 5-7 ਸਾਲ ਪਹਿਲਾਂ ਜਿਹੜਾ ਉੱਥੇ ਰੈਵੋਲੂਸ਼ਨ ਆਇਆ ਉਹ ਸੋਸ਼ਲ ਮੀਡੀਆ, ਉਹ ਮੀਡੀਏ ਦੇ ਥਰੂ ਹੀ ਆਇਆ। ਸੋ ਅੱਜ ਪੰਜਾਬ ਵਿੱਚ ਵੀ ਜਦੋਂ ਆਪਾਂ ਰੈਫਰੈਂਡਮ ਦੀ ਗੱਲ ਕਰਦੇ ਹਾਂ, ਆਜ਼ਾਦੀ ਦੀ ਗੱਲ ਕਰਦੇ ਹਾਂ, ਸੋ ਮੀਡੀਏ ਦੇ ਥਰੂ, ਸੋਸ਼ਲ ਮੀਡੀਆ ਦੇ ਥਰੂ ਹੀ ਤੁਹਾਡੀ ਜਿਹੜੀ ਆਵਾਜ਼ ਆ ਦੁਨੀਆ 'ਚ ਪਹੁੰਚਦੀ ਆ। ਸੋ ਇਹ ਇੱਕ ਜੰਗ ਦਾ ਮੈਦਾਨ ਆ। ਸੋ ਮੈਂ ਵਧਾਈ ਦਿੰਦਾ ਰੇਡੀਓ ਵੌਇਸ ਆਫ ਖਾਲਸਾ ਨੂੰ, ਜਿਨ੍ਹਾਂ ਨੇ ਇੱਕ ਆਪਣਾ ਵੈਬ ਚੈਨਲ ਜਿਹੜਾ ਸ਼ੁਰੂਆਤ ਕਰਨ ਜਾ ਰਹੇ ਆ, ਜਿਹਦੇ ਦੇ ਤਹਿਤ
ਇਹ ਆਪਣੇ ਪੰਜਾਬ ਦੀ ਆਜ਼ਾਦੀ ਦੀ ਸਿੱਖਾਂ ਨਾਲ ਹੁੰਦੇ ਧੱਕਿਆਂ ਦੀ ਗੱਲ ਜਿਹੜੀ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਵਿਖੇ TV 84 ਵੱਲੋਂ ਉਸ ਇਵੈਂਟ ਨੂੰ ਕਵਰ ਕਰ ਰਹੇ ਹਾਂ ਜਿਸ ਦਾ ਸਿੱਧਾ ਸੰਬੰਧ ਮੀਡੀਆ ਨਾਲ ਹੈ। ਅਸੀਂ ਬਹੁਤ ਚੰਗੀ ਤਰ੍ਹਾਂ ਇਸ ਗੱਲ ਨੂੰ ਜਾਣਦੇ ਹਾਂ, ਸਮਝਦੇ ਹਾਂ ਕਿ 20ਵੀਂ ਸਦੀ 'ਚ ਪ੍ਰਿੰਟ ਮੀਡੀਆ ਉਹ ਪਹਿਲਾ ਸੰਸਾਰ ਜੰਗ ਹੋਏ, ਦੂਸਰਾ ਸੰਸਾਰ ਜੰਗ ਹੋਏ ਜਾਂ ਜਿਹੜੇ ਜ਼ੁਲਮ ਕਰਨ ਵਾਲੇ ਰਜੀਮ ਸੀ ਉਹਨਾਂ ਨੇ ਪ੍ਰਿੰਟ ਮੀਡੀਆ ਰਾਹੀਂ ਮਿਸ ਇਨਫੋਰਮੇਸ਼ਨ ਜਾਂ ਗਲਤ ਜਾਣਕਾਰੀਆਂ ਫੈਲਾਈਆਂ। 20ਵੀਂ ਸਦੀ ਦੇ ਦੂਸਰੇ ਹਿੱਸੇ ਤੱਕ ਪਹੁੰਚਦੇ ਆ ਇਲੈਕਟ੍ਰੋਨਿਕ ਮੀਡੀਆ ਉਹ ਵੀ ਨਾਲ ਦੀ ਨਾਲ ਡੋਮੀਨੇਟਿੰਗ ਮੀਡੀਆ ਬਣ ਗਿਆ ਔਰ 21ਵੀਂ ਸਦੀ 'ਚ ਅੱਜ ਇਸ ਦੇ ਨਾਲ ਸੋਸ਼ਲ ਮੀਡੀਆ ਉਸ ਨੇ ਵੀ ਕਿ ਇਸ ਕਿਸਮ ਦਾ ਆਪਣਾ ਵੱਡਾ ਇੱਕ ਸੈਕਟਰ ਕ੍ਰੀਏਟ ਕੀਤਾ ਦੁਨੀਆ ਦੇ ਵਿੱਚ ਜਿੱਥੇ ਕਿ ਜਾਣਕਾਰੀ ਦੇ ਨਾਲ ਮਿਸ ਇਨਫੋਰਮੇਸ਼ਨ ਜਾਂ ਗਲਤ ਜਾਣਕਾਰੀਆਂ ਵੀ ਜਿਹੜੀਆਂ ਨੇ ਉਹ ਬਰਾਬਰ ਉਸ ਦਾ ਹਿੱਸਾ ਨੇ। ਸੋ ਅਸੀਂ ਜੇ ਆਪਣੇ 4 ਦਹਾਕਿਆਂ ਦੇ ਖਾਲਿਸਤਾਨ ਦੇ ਸੰਘਰਸ਼ ਦੀ ਗੱਲ ਕਰੀਏ ਤੇ ਜੰਗ ਦੇ ਮੈਦਾਨ ਵਿੱਚ ਸਾਡਾ ਦੁਸ਼ਮਣ ਸਾਨੂੰ ਹਰਾਉਣ 'ਚ ਕਾਮਯਾਬ ਨਹੀਂ ਹੋਇਆ। ਉਹਨਾਂ ਨੇ ਮੀਡੀਆ ਦਾ ਸਹਾਰਾ ਲੈ ਕੇ ਹੀ ਸਿੱਖਾਂ ਨੂੰ ਅੱਤਵਾਦੀ, ਅਲਗਾਵਵਾਦੀ, ਉਗਰਵਾਦੀ ਤੇ ਅੱਜ ਵੀ ਜਦੋਂ ਸਿੱਖ ਦੁਨੀਆ ਭਰ ਦੇ ਵਿੱਚ ਯੂਨਾਈਟਿਡ ਨੇਸ਼ਨਸ ਦੇ ਚਾਰਟਰ ਆਫ ਹਿਊਮਨ ਰਾਈਟਸ ਦੇ ਥੱਲੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰਦੇ ਨੇ, ਸਵੈ ਨਿਰਣੇ ਦੇ ਹੱਕ ਦੀ ਗੱਲ ਕਰਦੇ ਨੇ, ਤਾਂ ਵੀ ਜਿਹੜਾ ਭਾਰਤੀ ਮੀਡੀਆ ਇਲੈਕਟ੍ਰੋਨਿਕ ਪ੍ਰਿੰਟ ਉਹ ਇਸ ਸਭ ਨੂੰ ਜਿਹੜਾ ਉਹ ਅੱਤਵਾਦ ਦੇ ਖਾਤੇ 'ਚ ਪਾਉਣਾ ਚਾਹੁੰਦਾ ਹੈ। ਔਰ ਅਸੀਂ ਇਸ ਪਾਰਟ ਨੂੰ ਹੀ ਦੇਖ ਰਹੇ ਹਾਂ ਕਿ ਇਹ ਪਾਰਟ ਬੇਸ਼ੱਕ ਅੱਜ ਟ੍ਰੈਫਲਗਾਰ ਸਕੁਆਇਰ ਜਿਹੜੀ ਕਿ 12 ਅਗਸਤ ਨੂੰ ਹੋਣ ਜਾ ਰਹੀ ਰੈਲੀ ਹੈ ਉਹਦੇ ਲਈ ਭਾਰਤ ਦੀ ਹਕੂਮਤ ਨੇ ਈਵਨ ਇੰਗਲੈਂਡ ਦੀ ਹਕੂਮਤ ਨੂੰ ਵੀ ਪ੍ਰੋਟੈਸਟ ਕੀਤਾ ਔਰ ਉਸ ਰੈਲੀ ਨੂੰ ਰੋਕਣ ਦੇ ਲਈ ਕਿਹਾ। ਸੋ ਜ਼ਾਹਰ ਹੈ ਕਿ ਅਸੀਂ ਜਦੋਂ ਲਗਭਗ 5.5 ਸਾਲ ਪਹਿਲਾਂ TV 84 ਦੀ ਸ਼ੁਰੂਆਤ ਕੀਤੀ ਸੋ ਇਹ ਇਸ ਫੀਲਡ ਦੇ ਵਿੱਚ ਡਾਇਸਪੋਰਾ ਸਿੱਖਾਂ ਵੱਲੋਂ ਇੱਕ ਉਸ ਮੀਡੀਆ ਦੀ ਸਥਾਪਨਾ ਸੀ ਜਿਹੜੀ ਕਿ ਸਿੱਧੇ ਤੇ ਸਪਸ਼ਟ ਤੌਰ ਤੇ ਕੌਮੀ ਕਰ ਖਾਲਿਸਤਾਨ ਦੀ ਐਡਵੋਕੇਸੀ ਲਈ ਸੀ। ਵੌਇਸ ਆਫ ਖਾਲਸਾ ਰੇਡੀਓ ਜਿਸ ਨੇ ਪਿਛਲੇ ਕੁਝ ਵਰ੍ਹਿਆਂ ਦੇ ਵਿੱਚ ਰੇਡੀਓ ਵੇਵਜ਼, 에ਅਰ ਵੇਵਜ਼ ਦੇ ਵਿੱਚ ਆਪਣੀ ਥਾਂ ਬਣਾਈ ਔਰ ਇਹ ਸਾਡੇ ਲਈ ਖੁਸ਼ੀ ਔਰ ਮਾਣ ਵਾਲੀ ਗੱਲ ਹੈ ਕਿ ਵੌਇਸ ਆਫ ਖਾਲਸਾ ਵੱਲੋਂ TV ਦੇ ਲਈ ਜਿਹੜਾ ਉਹ ਇੱਕ ਵੈਬਸਾਈਟ ਲਾਂਚ ਕੀਤਾ ਜਾ ਰਿਹਾ ਔਰ ਅੱਜ ਇਸ ਸਮਾਗਮ ਦੇ ਲਈ ਉਹਨਾਂ ਦੀ ਪੂਰੀ ਟੀਮ ਇੱਥੇ ਪਹੁੰਚੀ ਹੋਈ ਹੈ ਔਰ ਇਸ ਦੇ ਨਾਲ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਰੂਹਾਨੀਅਤ ਦੀ ਦੁਨੀਆ 'ਚ ਵੀ ਔਰ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ ਜਦੋਂ ਫਰਮਾਇਆ ਸੀ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸੰਭਾਲੀਨ ਤਿੱਥੇ ਨਦਰ ਤੇਰੀ ਬਖਸ਼ੀਸ਼। ਤੇ ਉਹਨਾਂ ਨਿਮਾਣਿਆਂ ਨਿਤਾਣਿਆਂ ਨੂੰ ਨਿਵਾਜਣਾ ਔਰ 10ਵੇਂ ਪਾਤਸ਼ਾਹ ਨੇ ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ ਇਹ ਯਾਦ ਰੱਖੇ ਹਮਰੀ ਗੁਰਿਆਈ ਦੇ ਨਾਲ ਪਾਤਸ਼ਾਹਤ ਦੇ ਮਾਲਕ ਬਣਾਇਆ। ਪਰ ਅਸੀਂ ਸਮਾਜਿਕ ਤੌਰ ਤੇ, ਧਾਰਮਿਕ ਤੌਰ ਤੇ, ਸਿਆਸੀ ਤੌਰ ਤੇ ਸਮਾਜ ਦੇ ਇਸ ਵਰਗ ਨੂੰ ਆਪਣੇ ਗਲ ਨਾਲ ਨਹੀਂ ਲਾਇਆ ਔਰ ਇਹ ਵੀ ਇੱਕ ਵੌਇਸ ਆਫ ਖਾਲਸਾ ਵੱਲੋਂ ਉਦਮ ਕੀਤਾ ਗਿਆ ਕਿ ਅੱਜ ਉਹਨਾਂ ਨੇ ਨੀਚੋਂ ਊਚ ਕਰੇ ਮੇਰਾ ਗੋਬਿੰਦ ਇਸ ਟਾਈਟਲ ਦੇ ਨਾਲ ਇੱਕ ਡਾਕੂਮੈਂਟਰੀ ਫਿਲਮ ਜਿਹੜੀ ਹੈ ਉਹ ਬਣਾਈ ਹੈ ਜਿਹੜੀ ਖਾਸ ਤੌਰ ਤੇ ਗਰੀਬ ਸਿੱਖ ਜਿਹੜੇ ਸਿਕਲੀਗਰ ਨੇ, ਵਣਜਾਰੇ ਨੇ, ਉਹਨਾਂ ਦੀਆਂ ਆਬਾਦੀਆਂ ਜੋ ਮੱਧ ਪ੍ਰਦੇਸ਼ ਹੋਏ, ਕਰਨਾਟਕਾ ਹੋਏ, ਮਹਾਰਾਸ਼ਟਰਾ ਹੋਏ ਉਸ ਜਾ ਕੇ ਉਹਨਾਂ ਨੇ ਇਹ ਮਿਹਨਤ ਕਰਕੇ ਡਾਕੂਮੈਂਟਰੀ ਬਣਾਈ ਹੈ। ਸੋ ਮੈਂ ਮੁਬਾਰਕਬਾਦ ਦਿੰਦਾ ਹਾਂ ਵੌਇਸ ਆਫ ਖਾਲਸਾ ਦੀ ਸਾਰੀ ਟੀਮ ਨੂੰ ਕਿ ਉਹਨਾਂ ਨੇ ਇਸ ਫੀਲਡ ਦੇ ਵਿੱਚ ਵੀ ਐਫਰਟ ਕੀਤਾ ਜਿਹੜਾ ਕਿ ਸਾਡੇ ਲਈ ਬਹੁਤ ਅਹਿਮੀਅਤ ਰੱਖਦਾ ਹੈ ਕਿਉਂਕਿ ਅੱਜ ਜੇ ਅਸੀਂ ਭਾਰਤ ਦੇ ਵਿੱਚ ਦੇਖੀਏ ਤੇ ਜਿਨ੍ਹਾਂ ਹਿੰਦੂਤਵੀਆਂ ਦੀ ਤਾਕਤਾਂ ਦੇ ਕੋਲ ਹਕੂਮਤ ਹੈ ਉੱਥੇ ਜਿੱਥੇ ਉਹਨਾਂ ਨੇ 200 ਮਿਲੀਅਨ ਮੁਸਲਮਾਨਾਂ, 30 ਮਿਲੀਅਨ ਸਿੱਖਾਂ, 30 ਮਿਲੀਅਨ ਈਸਾਈਆਂ ਨੂੰ ਟਾਰਗੇਟ ਕੀਤਾ ਹੋਇਆ ਉੱਥੇ 100 ਮਿਲੀਅਨ ਤੋਂ ਜ਼ਿਆਦਾ ਦਲਿਤ ਭਾਈਚਾਰਾ ਉਹ ਵੀ ਉਹਨਾਂ ਦੇ ਹਮਲਿਆਂ ਦਾ ਸ਼ਿਕਾਰ ਹੈ ਔਰ ਸਾਨੂੰ ਉਸ ਖਿੱਤੇ ਦੇ ਵਿੱਚ ਇਸ ਹਿੰਦੂਤਵੀ ਦੁਸ਼ਮਣ ਦੇ ਖਿਲਾਫ ਮਿਲ ਕੇ ਲੜਨਾ ਪਏਗਾ। ਔਰ ਮੈਂ ਅਕਸਰ ਇਹ ਸਟੇਟਮੈਂਟ ਦੁਹਰਾਉਂਦਾ ਸਿਕਸ ਆਫ ਦਾ ਦਲਿਤ, ਬਾਈ ਦਾ ਦਲਿਤ, ਫॉर ਦਾ ਦਲਿਤ। ਸੋ ਅਸੀਂ ਸਮਝਦੇ ਹਾਂ ਵੀ ਇਸ ਫੀਲਡ 'ਚ ਕੰਮ ਹੋਣਾ ਬੜਾ ਜ਼ਰੂਰੀ ਹੈ ਔਰ ਵੌਇਸ ਆਫ ਖਾਲਸਾ ਇਸ ਪਾਸੇ ਪੇਸ਼ਕਦਮੀ ਕਰ ਰਿਹਾ ਹੈ। ਸੋ ਉਹਨਾਂ ਨੂੰ ਮੈਂ ਬਹੁਤ ਮੁਬਾਰਕਬਾਦ ਦਿੰਦਾ ਉਹਨਾਂ ਦੇ ਅੱਜ ਵੈਬਸਾਈਟ ਲਾਂਚ ਕਰਨ ਦੇ ਉੱਤੇ ਵੀ ਔਰ ਇਹ ਨੀਚੋਂ ਊਚ ਕਰੇ ਮੇਰਾ ਗੋਬਿੰਦ ਇਹ ਡਾਕੂਮੈਂਟਰੀ ਰਿਲੀਜ਼ ਕਰਨ ਲਈ ਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ जी की फतेह। वाहिगुरु जी का खालसा, वाहिगुरु जी की फतेह। साथियों, हमने रेडियो वॉइस ऑफ खालसा की कामयाबी के बाद जो VOK TV शुरू किया है उस पर अलग अलग धर्मों के लोगों को
और अलग अलग कम्युनिटी के अलग अलग जो विषय रख के हम काम कर रहे हैं। आज की डिमांड थी कि जो रेडियो का काम है वो थोड़ा सा धीमा पड़ता जा रहा है, इस करके हमने टीवी को अहमियत देकर टीवी खोला है। तो इस पर सभी संगतों ने हमें जो उस पर रेडियो वॉइस ऑफ खालसा पर बहुत ज़्यादा प्यार दिया है। तो उनके ही दिल की बात रखने के लिए हमने जो रेडियो VOK टीवी चैनल स्टार्ट किया है, जो ताकि हम सेम फेस टू फेस बात कर सकें और संगतों को जो इधर के जो साउथ इंडिया के हमारे साथ में जुड़े हैं उनको हम सच्चाई का ज्ञान दे सकें, क्योंकि गुरु ग्रंथ साहिब का ज्ञान हमें घर घर तक पहुंचाना है। गुरु नानक साहिब का जो मैसेज है वह हमें हर घर तक पहुंचाने का जो जिम्मेदारी गुरु साहिब ने दी है, गुरु नानक पातशाह ने, उसको हम ले जाने की कोशिश करते हैं। और ये लड़ाई जो चल रही है पूरे वर्ल्ड के अंदर सच और झूठ की है, क्योंकि सच पर चलकर इंसान विद्वान और सूझवान बन जाएगा और झूठ के ऊपर चलकर इंसान शैतान और हैवान बनेगा। तो इस करके हम गुरु नानक साहिब की जो सच्चाई है उसको हम फैलाने की कोशिश कर रहे हैं। और जो TV 84 है वो बहुत अच्छा काम कर रहे हैं, डॉक्टर अमरजीत सिंह जी अच्छा काम कर रहे हैं। तो हम VOK टीवी पर सबको स्टार्ट में बधाई देते हैं। तो सभी का धन्यवाद। वाहिगुरु जी का खालसा, वाहिगुरु जी की फतेह। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਵਿੱਚ ਭਾਈ ਮਨੀ ਸਿੰਘ ਜੀ ਸ਼ਹੀਦੀ ਨੂੰ ਨਤਮਸਤਕ ਹੋ ਰਹੀ ਗੁਰਪ੍ਰੀਤ ਸਾਹਿਬ ਸੰਗਤ ਜੀ ਸਭੇ ਕਮਾਲ ਤਸਵੇ ਪਾਤਸ਼ਾਹ ਦੀ ਬਖਸ਼ਿਸ਼ ਫਤਿਹ ਸਾਹਿਬ ਬਾਬੂ ਜੀ ਬਖਸ਼ਿਸ਼ ਜੀ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਧੰਨ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, जिन्हों की रहनुमाई हेठ अज का समूचा जो प्रोग्राम है वो अमृत वेले तो चल रहा है। गुरु दियां संगतां गुरु घर विच कीर्तन कथा विचारा जो तकरीबन 40 मिनट प्रोग्राम चलिया है। रेडियो वॉइस ऑफ खालसा के CEO भाई साहब भाई सुखविंदर सिंह जी जो कि तकरीबन 3 साल तो रेडियो वॉइस ऑफ खालसा बहुत ही सुचेजे ढंग से चला रहे सन। संगतां की तोड़ बन के उन्होंने अज जो TV की वैबसाइट है वो लॉन्च की है। तो आने वाले समय के ये जो TV है गुरु महाराज के सदके अनुसार और भी तरक्कियां के राह चलेगा। दास ने बहुता टाइम नहीं लाना, 2-4 मिनट भाई सुखविंदर सिंह होना बारे तो भाई साहब भाई बाम मेश नाम जो साढ़े पास आए हैं उन्होंने वास्ते धन्यवाद करना है। भाई सुखविंदर सिंह होना ने जदों का रेडियो वॉइस ऑफ खालसा शुरू किया है उस दिन तो ही बहुत ही सुचेजे स्रोते इन्हों के बैंक और बहुत ही वधिया सुझाव दे के एक कौम के नाल अपने विचार जो प्रगट करते आ रहे हैं। जो भाई साहब बाम सेव जो कि एक इंडिया में बहुत बड़ी संस्था है उन्होंने प्रधान हैं बाबा रमेश नाथ जी, उन्होंने अपने विचार आपके नाल साझे किए हैं। इन्हों की जो दोस्ती है 2016 तो शुरू की है, जिन्हों की पिछली कड़ी जो है वो भाई मेघराज सिंह जी हैं। उस तो बाद भाई सुखविंदर सिंह जी इंग्लैंड विखे इन्हों के नाल मुलाकात करते हैं। बाद इंडिया में एक स्पैशल प्रोग्राम रखा जाता है जिथे कि भाई सुखविंदर सिंह जी रेडियो वॉइस ऑफ खालसा वालों स्पैशल गेस्ट से जाते हैं। तो उन्होंने नाल जो अपना विचार वटांदरा है, अपना प्यार है, वो बताते हुए अज के दिन तक ये मोढे नाल मोढा जोड़ के तुरे आ रहे हैं। नाल दी नाल धन्यवाद करेगा भाई सरजीत सिंह जी कलार, भाई सरजीत सिंह जी होना का
को पावन मेशराम जी श्रोमणी अकाली दल अंम੍ਰਿਤਸਰ भाई साहब भाई समजीत सिंह मान जी के नाल इन्हां दे अपने जो विचार हैं वो साझे हुए हैं, इन्हां दे समझौते हुए हैं कौम को किस तरीके के नाल अगे लेके जाना है। दास बहुत ही डिटेल सुनाया जाता होया इन्हां भाई साहबां का भाई करा साहब और भाई समजीत सिंह का बहुत बहुत धन्यवाद करता है। नाल दी नाल डॉक्टर अमरजीत सिंह जी मेरे ख्याल मुताबिक कोई भी यहो जिहा पासा नहीं होगा जो डॉक्टर साहब को नहीं जानते होंगे। डॉक्टर साहब के नाल समुची टीम आई हुई है TV 84 की, उन्होंने ही वॉइस ऑफ खालसा TV वालों सम्मान किया गया है। दास भाई सुखविंदर सिंह वालों अपने वालों गुरु घर की समੁੱਚੀ साध संगत वालों उन्होंने तह दिलों धन्नवादी है। उन्होंने जियां आखदा होया गुरु महाराज की चरण अरदास बेनती करता है कि महाराज उन्होंने चढ़दी कला बख्शण। नाल दी नाल एक बेनती मैं होर कर दिया कि भाई सुखविंदर सिंह का परिवार सारे का सारा ही जो गुरु घर नाल जुड़िया हुआ है। इन्हां दी धर्म पत्नी भैन जी जसवीर कौर जो कि बीबी भानी एसोसीएशन ऑफ न्यूयॉर्क के प्रधान हैं, वो भी तकरीबन पिछले लंबे समय तो अपन जो योगतावां वो समाज में दे रहे हैं। दास बहुता नाम टाइम लेंदा होया गुरु घर के समुची साध संगत का, गुरु घर के वजीर साहबाना का, गुरु घर की मैनेजमेंट का, प्रधान साहबान का, सकत्तर साहबाना का धन्यवाद करता है। गुरु घर के कीर्तन सिंह का धन्यवाद करता है। दास को बोलदे बहुत त्रुटियां रह गई होंगियां जरूर हुई होंगियां, इस करके दास गुरु घर का गुरु समझ के माफ करना भी भुल चुकी हमारी। वाहिगुरू जी का खालसा वाहिगुरू जी। गलोत बंधन कुमार सर्व कला समर्थ गोलन ते रखो प्रभु नानक दे कर हथ। मुर्दा होए मुरीद ना गली होवना सागर सदक शहीद परम पाओ खोवना। लूण साहिब दा खाए कै रण अंदर पर लड़ै सुन जापै। सीस वड्डे हथियार कर वरियामा वरियाम संजापै। मरण मुरसा सूरिया हक है जो हुए मरण परवाणो। सूरे से आगे आखिया है दरगाह पावह साची माणो। गरीब नवाज सतगुरु दसां पातशाहियां दे हृदय स्वरूप चौर तख्त शतर दे मालक जुगो जुग अटल धन गुरु ग्रंथ साहिब जी की परम पवित्र हजूरी अंदर सुभाएमान। हजूर दी साजी नवाजी परम सन्मानयोग साध संगत जी गुरु कलगीधर दशमेश पिता जी वालों बख्शी हुई फतेह प्रवान करो। वाहिगुरू जी का खालसा वाहिगुरू जी की फतेह। अज इस स्थान से भाई साहब भाई मनी सिंह शहीद जी का शहीदी दिवस मनाया जा रहा है। इस संबंध में सवेर तो ही दीवान सजे हुए हैं, जिस दौरान आप जी ने गुरु की पावन बाणी के शब्द कीर्तन कथा विचारा लोहगढ़ किला जो बाबा बल्ला सिंह बहादुर जी ने बनाया सी उसकी खोज करने वाले सज्जन गुरु प्यारे किड़िया को इतने थोड़े पास पहुँचे हैं। उन्हें बड़ी खोज भरपूर जानकारी जो साड़ी विरासत है साडा विरसा है वो आप जी नाल साझा किया जानकारी दी। जो किसी कौम के पास राज ना रहे तो उसकी कौम की दुर्दशा ऐसी हो जाती है। अरे सिख कौम जीवित है वो इस करके क्योंकि सतगुरु जी ने शहादत का सबक पढ़ाया हुआ इस कौम को। नहीं तो बुद्ध धर्म जिहड़ा हिंदुस्तान चो ही शुरुआत हुई सी उस बुद्ध धर्म के अनुयायी अशोक राजा अशोक सम्राट जी की राजधानी पटना साहिब जिन्होंने पाटलिपुत्र कहा जाता सी वो बड़ी
ਉਹਨਾਂ ਦੇ ਕੋਲ ਬੋਧੀਆਂ ਕੋਲ ਰਾਜ ਆਇਆ ਤੇ 80,000 ਬੋਧੀ ਭਿਕਸ਼ੂ ਰਾਜਾ ਅਸ਼ੋਕ ਦੇ ਖਜ਼ਾਨੇ ਦੀ ਮਾਇਆ ਨਾਲ ਲੰਗਰ ਪ੍ਰਸ਼ਾਦ ਛਕਦੇ ਸਨ। ਮੰਦਰਾਂ ਦਾ ਮੱਠਾਂ ਦਾ ਪ੍ਰਬੰਧ ਉਸ ਰਾਜ ਦੌਰਾਨ ਹੋਇਆ। ਬੜਾ ਧਰਮ ਤੇ ਫੈਲਿਆ, ਪਰ ਜਿਸ ਵੇਲੇ ਬੋਧੀਆਂ ਕੋਲ ਰਾਜ ਨਹੀਂ ਰਿਹਾ, ਕੇਵਲ ਧਰਮ ਅਹਿੰਸੋ ਹੀ ਪਰਮੋ ਧਰਮਾ, ਔਰ ਰਾਜ ਭਾਗ ਦਾ ਕ੍ਰਿਸ਼ਮਾ ਜਿਹਦੇ ਨਾਲ ਰਾਜ ਫੈਲਿਆ, ਰਾਜ ਨਹੀਂ ਰਿਹਾ, ਸ਼ਸਤਰ ਨਹੀਂ ਉਹਨਾਂ ਦੇ ਪਾਸ, ਕੋਈ ਪ੍ਰਬੰਧ ਨਹੀਂ, ਤੇ ਇਸ ਕਰਕੇ ਹਿੰਦੁਸਤਾਨ ਦੇ ਵਿੱਚੋਂ ਬੁੱਧ ਧਰਮ ਨੂੰ ਤਕਰੀਬਨ ਗਾਇਬ ਕਰ ਦਿੱਤਾ ਔਰ ਇੱਥੇ ਜਾ ਕੇ ਸਮਾਪਤ ਕੀਤਾ। ਕੌਣ ਬੋਧੀ? ਬ੍ਰਾਹਮਣ ਬੋਧੀ, ਖੱਤਰੀ ਬੋਧੀ, ਵੈਸ਼ ਬੋਧੀ ਤੇ ਸ਼ੂਦਰ ਬੋਧੀ। ਹਾਲਾਂਕਿ ਸ਼ੁਰੂਆਤ ਇੱਥੋਂ ਹੋਈ ਸੀ ਕਿ ਬੁੱਧ ਜੀ ਗਿਆ ਤੋਂ ਜਦੋਂ ਗਿਆਨ ਦੀ ਪ੍ਰਾਪਤੀ ਕਰਕੇ ਹਿੰਦੁਸਤਾਨ ਵਿੱਚ ਵਿਚਰਨ ਲੱਗੇ ਹਨ ਤਾਂ ਇੱਕ ਘਰ ਦਾ ਦਰਵਾਜ਼ਾ ਖੜਕਾ। ਨੌਜਵਾਨ ਲੜਕੀ ਨੇ ਦਰਵਾਜ਼ਾ ਖੋਲ੍ਹਿਆ ਤੇ ਬੁੱਧ ਜੀ ਨੇ ਕਿਹਾ, ਬੇਟਾ ਪਾਣੀ। ਉਸ ਲੜਕੀ ਨੇ ਕਿਹਾ ਕਿ ਸੰਤ ਜੀ ਇਹ ਸ਼ੂਦਰਾਂ ਦਾ ਘਰ ਹੈ। ਤਾਂ ਬੁੱਧ ਜੀ ਕਹਿਣ ਲੱਗੇ, ਬੇਟਾ ਮੈਂ ਜਾਤ ਨਹੀਂ ਮੰਗੀ, ਮੈਂ ਪਾਣੀ ਮੰਗਿਆ, ਮੈਨੂੰ ਪਿਆਸ ਲੱਗੀ ਹੋਈ। ਉਹ ਕਹਿਣ ਲੱਗੇ, ਬਾਬਾ ਜੀ ਮੈਂ ਸਮਝ ਗਈ ਕਿ ਤੁਹਾਨੂੰ ਪਿਆਸ ਲੱਗੀ ਹੈ, ਪਰ ਸ਼ੂਦਰਾਂ ਦੇ ਘਰ ਦਾ ਪਾਣੀ ਕਿਉਂ? ਤਾਂ ਬੁੱਧ ਜੀ ਕਹਿਣ ਲੱਗੇ, ਸਾਰੇ ਮਨੁੱਖ ਜਾਤੀ ਦੇ ਲੋਕਾਂ ਦੀ ਇੱਕ ਹੀ ਜਾਤ ਹੈ, ਮੈਨੂੰ ਜਾਤ ਪਾਤ ਨਾਲ ਕੋਈ ਸੰਬੰਧ ਨਹੀਂ ਮੇਰਾ, ਮੈਨੂੰ ਪਾਣੀ ਪਏਗਾ। ਔਰ ਪਾਣੀ ਸਾਰੇ ਸ਼ੂਦਰਾਂ, ਵੈਸ਼ਾਂ, ਬੋਧੀਆਂ, ਜੈਨੀਆਂ ਸਭ ਦੀ ਪਿਆਸ ਬੁਝਾਉਂਦਾ। ਸੋ ਕਹਿਣ ਤੋਂ ਮੁਰਾਦ ਕਿ ਇੱਥੋਂ ਸ਼ੁਰੂਆਤ ਹੋਈ ਸੀ, ਪਰ ਉਹਨਾਂ ਕੋਲ ਆਪਣਾ ਰਾਜ ਭਾਗ ਨਾ ਰਿਹਾ ਤੇ ਬ੍ਰਾਹਮਣਵਾਦ ਨੇ ਉਹਨਾਂ ਨੂੰ ਆਪਣੇ ਵਿੱਚ ਜਜ਼ਬ ਕਰ ਲਿਆ। ਚੀਨ ਵਿੱਚ, ਨੇਪਾਲ, ਜਾਪਾਨ, ਥਾਈਲੈਂਡ 'ਚ ਬੁੱਧ ਧਰਮ ਬਹੁਤ ਫੈਲਿਆ ਹੋਇਆ, ਪਰ ਹਿੰਦੁਸਤਾਨ 'ਚ ਕੋਈ ਵਿਰਲਾ ਕਾਵਾਂ ਮੱਠ ਤੇ ਵਿਰਲਾ ਕਾਵਾਂ ਬੋਧੀ ਭਿਕਸ਼ੂ ਨਜ਼ਰ ਆਏਗਾ, ਕਿਉਂਕਿ ਉਹਨਾਂ ਨੇ ਆਪਣੇ ਵਿੱਚ ਉਹਨਾਂ ਨੂੰ ਜਜ਼ਬ ਕਰ ਲਿਆ, ਰਵਾ ਲਿਆ। ਇਸੇ ਤਰ੍ਹਾਂ ਹਿੰਦੁਸਤਾਨ ਦੇ ਵਿੱਚ ਵੀਰ ਜੀ ਦੱਸ ਕੇ ਗਏ ਨੇ, ਵਣਜਾਰੇ ਸਿੱਖਲੀਗਰ ਕਿੰਨੇ ਸਿੱਖ ਨੇ, ਪਰ ਸਮੇਂ ਦੀ ਗਰਦਿਸ਼ ਨਾਲ ਉਹਨਾਂ ਕੋਲ ਤਾਕਤ ਨਹੀਂ ਰਹੀ। ਇਹ ਜਿਹੜਾ ਗ੍ਰਸਤ ਦੇ ਵਿੱਚ ਸੁੱਖ ਹੈ, ਅਮੀਰੀ ਹੈ, ਇਹਨੂੰ ਰਾਜ ਭਾਗ ਕਿਹਾ ਜਾਂਦਾ। ਸ਼ਸਤਰ ਹੋਣੇ, ਤਾਕਤ ਕੋਲ ਹੋਣੀ, ਹੁਕਮਰਾਨ ਹੋਣਾ, ਇਹ ਰਾਜ ਭਾਗ ਹੈ। ਇਹ ਜੋ ਰਾਜਸੀ ਚੀਜ਼ ਹੈ ਕੋਲ ਨਾ ਰਹੇ ਤੇ ਫਿਰ ਕਿਸੇ ਵੀ ਧਰਮ ਨੂੰ, ਕਿਸੇ ਕੌਮ, ਨਸਲ, ਸੰਸਥਾ ਨੂੰ ਖਤਮ ਕਰਨ ਦੇ ਮਨਸੂਬੇ ਲੋਕ ਤਾਕਤਵਰ ਬਣਾਉਂਦੇ ਨੇ। ਸਾਡੀ ਸਿੱਖ ਕੌਮ ਦੀ ਐਸੀ ਦੁਰਦਸ਼ਾ ਹੋਈ ਹੈ, ਪਰ ਐਸੀ ਦੁਰਦਸ਼ਾ ਦੇ ਬਾਵਜੂਦ ਵੀ ਅਸੀਂ ਆਪਸ ਵਿੱਚ ਕਿੰਨੇ ਮਤਭੇਦ, ਕਿੰਨੀਆਂ ਵੰਡੀਆਂ ਪਾ ਕੇ ਬੈਠੇ ਹਾਂ ਤੇ ਇੱਕ ਦੂਜੇ ਦੇ ਵੈਰੀ ਵਿਰੋਧੀ ਬਣੇ, ਜੋ ਕਿ ਬਹੁਤ ਅਫਸੋਸਜਨਕ ਗੱਲ ਹੈ। ਸਾਨੂੰ ਆਪਣੇ ਵਿੱਚ ਏਕਤਾ ਬਣਾਉਣ ਦੀ ਲੋੜ ਹੈ ਤੇ ਆਪਣੀ ਸ਼ਕਤੀ ਨੂੰ, ਤਾਕਤ ਨੂੰ ਇਕੱਠਿਆਂ ਕਰਕੇ ਕੋਈ ਕੌਮ ਦੀ ਖਾਤਰ ਕਰਨ ਦੀ ਜ਼ਰੂਰਤ ਹੈ। ਰਹੋ ਵਿਚਾਰ ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਜਿਨ੍ਹਾਂ ਨੇ ਬੰਦ ਕਟਵਾ ਕੇ ਸ਼ਹਾਦਤ ਪ੍ਰਾਪਤ ਕੀਤੀ, ਉਹਨਾਂ ਗੁਰਮੁਖਾਂ ਦੇ ਜੀਵਨ ਸਮਾਚਾਰ ਕੁਝ ਸੰਖੇਪ ਰੂਪ ਵਿੱਚ 10 ਮਿੰਟ ਦਾ ਸਮਾਂ ਮੇਰੇ ਪਾਸ ਆਪ ਵੀ ਸਰਵਣ ਕਰੋ। ਭਾਵੇਂ ਕਿ ਵਿਦਵਾਨਾਂ ਨੇ ਵੱਖਰੇ ਵੱਖਰੇ ਇਲਾਕੇ ਨਗਰ ਦੱਸੇ ਨੇ ਇਹਨਾਂ ਦੇ ਜਨਮ ਬਾਰੇ, ਜਿਵੇਂ ਗਿਆਨੀ ਗਿਆਨ ਸਿੰਘ ਨੇ ਕਾਲਾ ਚੌਧਰੀ ਦੁਲਟ ਜੋ ਅਗੋਤ ਸੀ ਜੱਟ, ਉਹ ਲੌਂਗੋਵਾਲ ਪਿੰਡ ਦਾ ਦੱਸਿਆ ਜਿਹਨਾਂ ਦੇ ਘਰ ਮਨੀ ਸਿੰਘ ਦਾ ਜਨਮ ਹੋਇਆ, ਪਰ ਕੇਵਲ ਗਿਆਨੀ ਗਿਆਨ ਸਿੰਘ ਨੇ ਲਿਖਿਆ, ਬਾਕੀ ਕਿਸੇ ਨੇ ਨਹੀਂ, ਤੇ ਨਾ ਹੀ ਉਹਨਾਂ ਦੀ ਲਿਖਤ ਦਾ ਕੋਈ ਪੁਰਾਣਾ ਆਧਾਰ ਮਿਲਿਆ। ਜਿਹੜਾ ਪ੍ਰਾਚੀਨ ਪੰਥ ਪ੍ਰਕਾਸ਼ ਹੈ ਭਾਈ ਰਤਨ ਸਿੰਘ ਭੰਗੂ ਦਾ ਲਿਖਿਆ ਤੇ ਹੋਰ ਜਿਹੜੀਆਂ ਪੁਰਾਤਨ ਲਿਖਤਾਂ ਹਨ ਉਹਨਾਂ ਦੇ ਅਨੁਸਾਰ ਅਲੀਪੁਰ ਪਿੰਡ ਹੈ ਮੁਲਤਾਨ ਦੇ ਇਲਾਕੇ 'ਚ, ਉੱਥੋਂ ਦੇ ਭਾਈ ਬੰਦੂ ਜੀ ਹੋਏ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸੈਨਾਪਤੀ ਸਨ। ਜੰਗਾਂ ਯੁੱਧਾਂ ਵਿੱਚ ਉਹਨਾਂ ਨੇ ਹਿੱਸੇ ਲਏ। ਉਹਨਾਂ ਦੇ ਪੁੱਤਰ ਮਾਈ ਦਾਸ ਜੀ, ਇਹ ਰਾਜਪੂਤ ਖਾਨਦਾਨ ਸੀ ਤੇ ਮਾਈ ਦਾਸ ਦੇ 12 ਪੁੱਤਰ ਹੋਏ ਨੇ, ਜਿਨ੍ਹਾਂ ਵਿੱਚੋਂ ਇੱਕ ਭਾਈ ਮਨੀਆ ਸੀ। ਔਰ ਇਹ 7ਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਦੇ ਸਮੇਂ ਇਹ ਆਪਣੇ ਪਿਤਾ ਜੀ ਦੇ ਨਾਲ ਸ਼੍ਰੀ ਕੀਰਤਪੁਰ ਸਾਹਿਬ ਆ ਕੇ ਗੁਰੂ ਹਰਿਰਾਏ ਸਾਹਿਬ ਦੇ ਚਰਨਾਂ ਵਿੱਚ ਰਹਿ ਗਏ। ਪਿਤਾ ਜੀ ਇੱਥੇ ਛੱਡ ਕੇ ਗਏ। ਭਾਈ ਦਿਆਲਾ ਜੀ ਵੀ ਇਹਨਾਂ ਦੇ ਭਰਾ ਹੀ ਦੱਸੇ ਜਾਂਦੇ। ਔਰ ਇਸ ਪ੍ਰਕਾਰ ਇਹਨਾਂ ਨੇ ਜਿੱਥੇ ਰਹਿ ਕੇ ਬ੍ਰਹਮ ਵਿਦਿਆ ਹਾਸਲ ਕੀਤੀ, ਸ਼ਾਸਤਰ ਅਭਿਆਸ ਵੀ ਇਹਨਾਂ ਨੇ ਗ੍ਰਹਿਣ ਕੀਤਾ। ਆਮ ਤੌਰ ਤੇ ਭਾਈ ਮਨੀ ਸਿੰਘ ਦੀ ਸ਼ਾਂਤਮਈ ਸ਼ਹਾਦਤ ਦਾ ਹੀ ਵਰਣਨ ਕੀਤਾ ਜਾਂਦਾ, ਪਰ ਇਹ ਜੰਗਾਂ ਯੁੱਧਾਂ ਵਿੱਚ ਵੀ ਹਿੱਸਾ ਲੈਂਦੇ ਰਹੇ ਔਰ ਸਤਿਗੁਰਾਂ ਦੇ ਖਾਸ ਮੁਸਾਹਿਬ ਸਨ ਰਹੇ। ਤੇ ਪਟਨਾ ਸਾਹਿਬ ਦੀ ਜੰਗ ਵਿੱਚ ਭਾਈ ਮਨੀ ਸਿੰਘ ਨੇ ਹਿੱਸਾ ਲਿਆ, ਨਦੌਣ ਦੀ ਜੰਗ ਵਿੱਚ ਹਿੱਸਾ ਲਿਆ, ਅਨੰਦਪੁਰ ਸਾਹਿਬ ਦੀ ਜੰਗ ਵਿੱਚ ਹਿੱਸਾ ਲਿਆ। ਤੇ ਇਸੇ ਪ੍ਰਕਾਰ ਫਿਰ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਛੱਡ ਦਿੱਤਾ ਤੇ ਇਹਨਾਂ ਦੇ ਪੁੱਤਰ ਭਾਈ ਉਦੈ ਸਿੰਘ ਜੀ ਸਾਹਿਬਜ਼ਾਦਾ ਅਜੀਤ ਸਿੰਘ ਘੇਰੇ ਤੋਂ ਕੱਢਦੇ ਹੋਏ ਸ਼ਹਾਦਤ ਪ੍ਰਾਪਤ ਕਰ ਗਏ ਸਨ।
ਭਾਈ ਬਚਿੱਤਰ ਸਿੰਘ ਜੀ ਨੂੰ ਬਹੁਤ ਜ਼ਿਆਦਾ ਫਰਕ ਲੱਗੇ ਸੀ ਕਿ ਇਹਨਾਂ ਦਾ ਬੇਟਾ ਸੀ। ਔਰ ਅਨੰਤ ਸਿੰਘ, ਅਜਬ ਸਿੰਘ ਤੇ ਅਜਾਇਬ ਸਿੰਘ 3 ਪੁੱਤਰ ਇਹਨਾਂ ਦੇ ਚਮਕੌਰ ਸਾਹਿਬ ਦੀ ਜੰਗ ਦੇ ਬਾਅਦ ਸ਼ਹਾਦਤ ਪ੍ਰਾਪਤ ਕਰਦੇ ਨੇ। ਔਰ ਇਹਨਾਂ ਦੇ 2 ਪੁੱਤਰ ਭਾਈ ਭਗਵਾਨ ਸਿੰਘ ਜੀ ਤੇ ਭਾਈ ਗੁਰਬਖਸ਼ ਸਿੰਘ ਜੀ ਇਹਨਾਂ ਦੇ ਨਾਲ ਲਾਹੌਰ ਵਿਖੇ ਨਖਾਸ ਚੌਂਕ ਵਿਖੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਇਸ ਤਰ੍ਹਾਂ ਭਾਈ ਮਨੀ ਸਿੰਘ ਜੀ ਅਨੰਦਪੁਰ ਸਾਹਿਬ ਵਿੱਚੋਂ ਨਿਕਲ ਕੇ ਦਸਮ ਪਾਤਸ਼ਾਹ ਦੇ ਨਾਲ ਜਾ ਰਹੇ ਸੀ ਤੇ ਭਾਈ ਜਵਾਹਰ ਸਿੰਘ ਜੀ ਦਿੱਲੀ ਦੇ ਵਸਨੀਕ ਉਹ ਇਸ ਇਲਾਕੇ ਤੋਂ ਆਏ ਹੋਏ ਸਨ। ਉਹਨਾਂ ਦੇ ਨਾਲ ਦੋਵੇਂ ਮਾਤਾਵਾਂ ਸੁੰਦਰ ਕੌਰ ਤੇ ਸਾਹਿਬਦੇਵਾ ਕੌਰ ਜੀ ਨੂੰ ਭਾਈ ਮਨੀ ਸਿੰਘ ਦੇ ਨਾਲ ਸਤਿਗੁਰੂ ਮਹਾਰਾਜ ਨੇ ਦਿੱਲੀ ਨੂੰ ਰਵਾਨਾ ਕੀਤਾ। ਤਾਂ ਉੱਥੇ ਭਾਈ ਜਵਾਹਰ ਸਿੰਘ ਨੇ ਘਰ ਮਾਤਾਵਾਂ ਨੂੰ ਲੈ ਕੇ ਭਾਈ ਸਾਹਿਬ ਜਿੱਥੇ ਰਹਿ ਰਹੇ ਗੁਰੂ ਕਲਗੀਧਰ ਪਾਤਸ਼ਾਹ ਜੀ ਚਮਕੌਰ ਸਾਹਿਬ ਤੇ ਮੁਕਤਸਰ ਸਾਹਿਬ ਦੀ ਜੰਗ ਤੋਂ ਬਾਅਦ ਜਿਸ ਵੇਲੇ ਦਮਦਮਾ ਸਾਹਿਬ ਪਹੁੰਚੇ ਤੇ ਉਦੋਂ ਸਨੇਹਾ ਪਹੁੰਚਣ ਤੇ ਮਾਤਾਵਾਂ ਦੇ ਨਾਲ ਭਾਈ ਮਨੀ ਸਿੰਘ ਜੀ ਦਿੱਲੀ ਤੋਂ ਰਵਾਨਾ ਹੋ ਕੇ ਦਮਦਮਾ ਸਾਹਿਬ ਸਾਬੂ ਦੀ ਤਲਵੰਡੀ ਪੁੱਜੇ ਨੇ। ਉੱਥੇ ਦਸਮ ਪਾਤਸ਼ਾਹ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਦੁਬਾਰਾ ਠਾਕਰ ਬਾਣੀ ਉਚਾਰਨ ਕਰਕੇ ਲਿਖਵਾਇਆ, ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਾ ਕੇ ਉੱਚ ਕੋਟੀ ਦੇ ਵਿਦਵਾਨ ਤੇ ਬੜੇ ਸੋਹਣੇ ਲਿਖਾਰੀ ਸਨ। ਇਹਨਾਂ ਦੀ ਕਲਮ ਵਿੱਚ ਬੜੀ ਰਵਾਨਗੀ ਸੀ। ਸੋਨਾ ਆਦਿ ਵਿੱਚ ਪਾ ਕੇ ਸ਼ਾਹੀ ਤਿਆਰ ਕਰਕੇ ਭਾਈ ਸਾਹਿਬ ਜੀ ਬੜੀ ਸ਼ਰਧਾ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਗੁਰੂ ਕਲਗੀਧਰ ਉਚਾਰਦੇ ਸੀ ਲਿਖਦੇ ਰਹੇ। ਔਰ ਇਸ ਪ੍ਰਕਾਰ ਇਹ ਮਹਾਨ ਵਿਦਵਾਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਨਾਲ ਹੀ ਦਮਦਮਾ ਸਾਹਿਬ ਤੋਂ ਦੱਖਣ ਵਿਖੇ ਪਹੁੰਚੇ ਹਨ। ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਿਆਈ ਦਿੱਤੀ ਹੈ ਦਸਮ ਪਾਤਸ਼ਾਹ ਨੇ 5 ਸਿੰਘ ਮੂਹਰੇ ਖੜੇ ਕੀਤੇ ਸੀ ਤੇ 1 ਚੌਰ ਦਾ। ਉਹਨਾਂ ਵਿੱਚ ਵੀ ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ ਜੀ, ਭਾਈ ਗੁਰਬਖਸ਼ ਸਿੰਘ ਜੀ, ਭਾਈ ਹਰ ਸਿੰਘ ਡੈਰੀ ਬੀਸ ਤੇ ਹਜ਼ੂਰ ਸਾਹਿਬ ਦੇ ਸੇਵਾਦਾਰ ਭਾਈ ਸੰਤੋਖ ਸਿੰਘ ਜੀ ਤੇ 5 ਪਿਆਰਿਆਂ ਚੋਂ ਭਾਈ ਧਰਮ ਸਿੰਘ ਜੀ, ਇਹ 6 ਸਿੰਘ ਸਨ। ਫਿਰ ਹਜ਼ੂਰ ਦੀ ਆਗਿਆ ਨਾਲ ਇਹ ਪੰਜਾਬ ਨੂੰ ਰਵਾਨਾ ਹੋਏ ਨੇ। ਬਾਬਾ ਦੀਪ ਸਿੰਘ ਜੀ ਦਮਦਮਾ ਸਾਹਿਬ ਰਹਿ ਕੇ ਗੁਰਬਾਣੀ ਦੇ ਗੁਟਕੇ ਪੋਥੀਆਂ ਸਰੂਪ ਲਿਖਦੇ ਰਹੇ ਨੇ। ਭਾਈ ਮਨੀ ਸਿੰਘ ਜੀ ਅੰਮ੍ਰਿਤਸਰ ਸਾਹਿਬ ਰਹਿ ਕੇ ਹੈੱਡ ਗ੍ਰੰਥੀ ਦੀ ਸੇਵਾ ਦੇ ਤੌਰ ਤੇ ਆਪ ਜੀ ਨੇ ਬਾਖੂਬੀ ਜ਼ਿੰਮੇਵਾਰੀ ਖਾਲਸਾ ਪੰਥ ਦੀ ਅਗਵਾਈ ਕਰਦਿਆਂ ਨਾਲ ਕਥਾ ਪ੍ਰਚਾਰ ਕਰਦੇ ਸੀ ਤੇ ਇਸ ਪ੍ਰਕਾਰ ਇੱਥੇ ਗ੍ਰੰਥੀ ਦੀ ਸੇਵਾ ਨਿਭਾਉਂਦੇ ਰਹੇ। ਜਦੋਂ ਤਤ ਖਾਲਸਾ ਬੰਦਈ ਖਾਲਸਾ ਦਾ ਰੌਲਾ ਪਿਆ ਔਰ ਗੋਲੀ ਚੱਲਣ ਤੱਕ ਸ਼ਹਾਦਤਾਂ ਤੱਕ ਗੱਲ ਪਹੁੰਚੀ ਸੀ ਤੇ ਭਾਈ ਮਨੀ ਸਿੰਘ ਦੇ ਵਿੱਚ ਪੈ ਕੇ ਇਹ ਫੈਸਲਾ ਕਰਾਇਆ ਸੀ। ਔਰ ਇਸ ਪ੍ਰਕਾਰ ਇੱਥੇ ਰਹਿ ਕੇ ਮਹਾਨ ਸੇਵਾਵਾਂ ਭਾਈ ਮਨੀ ਸਿੰਘ ਜੀ ਨੇ ਅੰਮ੍ਰਿਤਸਰ ਸਾਹਿਬ ਨਿਭਾਈਆਂ ਤੇ ਆਖਰ 1737 ਵਿੱਚ ਕੁਝ ਵਿਦਵਾਨਾਂ ਨੇ 1739 ਸਨ ਲਿਖਿਆ, ਜਿਸ ਵੇਲੇ ਜ਼ਕਰੀਆ ਖਾਨ ਲਾਹੌਰ ਦਾ ਸੂਬੇਦਾਰ ਸੀ। ਉਸ ਵੇਲੇ ਭਾਈ ਸਾਹਿਬ ਜੀ ਨੇ ਉਹਨਾਂ ਕੋਲੋਂ ਮਨਜ਼ੂਰੀ ਲਈ ਸੀ ਦੀਵਾਲੀ ਦਾ ਜੋੜ ਮੇਲਾ ਵੱਡੇ ਪੱਧਰ ਤੇ ਕਰਨ ਦੀ। ਉਹਨਾਂ ਮਨਜ਼ੂਰੀ ਦੇ ਦਿੱਤੀ, ਪਰ ਬਾਅਦ ਵਿੱਚ ਨੀਅਤ ਖਰਾਬ ਹੋਣ ਕਰਕੇ ਉਹਨਾਂ ਨੇ ਅੰਮ੍ਰਿਤਸਰ ਸਾਹਿਬ ਦੇ 4 ਚੁਫੇਰੇ ਜਿਹੜੀਆਂ ਫੌਜੀ ਟੁਕੜੀਆਂ ਸੀ ਉਹ ਬਿਠਾਈਆਂ ਹੋਈਆਂ ਸਨ। ਤਾਂ ਭਾਈ ਮਨੀ ਸਿੰਘ ਨੂੰ ਖਬਰ ਮਿਲਣ ਕਰਕੇ ਸੁਨੇਹੇ ਸਿੰਘਾਂ ਨੂੰ ਭੇਜ ਦਿੱਤੇ ਗਏ ਕਿ ਕੋਈ ਸਿੰਘ ਵੀ ਨਾ ਆਏ। ਉਹਨਾਂ ਦਾ ਮਨਸੂਬਾ ਹੈ ਕਿ ਅੰਮ੍ਰਿਤਸਰ ਸਾਹਿਬ ਜਿੰਨੇ ਸਿੰਘ ਇਕੱਠੇ ਹੋਣਗੇ ਵੱਡੀ ਗਿਣਤੀ 'ਚ ਸਾਰਿਆਂ ਨੂੰ ਇੱਥੇ ਘੱਲੂਘਾਰਾ ਕਰਕੇ ਖਾਤਮਾ ਸਰਵਨਾਸ਼ ਕੀਤਾ ਜਾਏ। ਇਸ ਕਰਕੇ ਖਾਲਸਾ ਜੀ ਇਸ ਤਰ੍ਹਾਂ ਘੇਰੇ ਵਿੱਚ ਆ ਕੇ ਕੱਟ ਮਰਨਾ ਯੋਗ ਨਹੀਂ ਹੋਵੇਗਾ, ਤੁਸੀਂ ਦੀਵਾਲੀ ਦੇ ਮੌਕੇ 'ਤੇ ਨਹੀਂ। ਫਿਰ ਨਹੀਂ ਆਏ ਤੇ ਉਹਨਾਂ ਨੇ ਜਿਹੜਾ 5000 ਰੁਪਈਆ ਲੈਣਾ ਕੀਤਾ ਸੀ ਭਾਈ ਮਨੀ ਸਿੰਘ ਤੋਂ ਜੋੜ ਮੇਲੇ ਦੇ ਸੰਬੰਧ 'ਚ, ਉਹ ਨਹੀਂ ਦਿੱਤਾ ਤੇ ਭਾਈ ਸਾਹਿਬ ਦੀ ਇਸ ਕਰਕੇ ਗ੍ਰਿਫਤਾਰੀ ਹੋਈ। ਭਾਵੇਂ ਖਾਲਸਾ ਪੰਥ ਕਹਿ ਰਿਹਾ ਸੀ ਕਿ ਭਾਈ ਸਾਹਿਬ ਤੁਹਾਡੇ ਬਰਾਬਰ ਤੋਲ ਕੇ ਸੋਨੇ ਦੀਆਂ ਮੋਹਰਾਂ ਦੇ ਦਈਏ, ਪਰ ਭਾਈ ਸਾਹਿਬ ਕਹਿਣ ਲੱਗੇ ਨਹੀਂ, ਤਨ ਗੰਦਗੀ ਕੀ ਕੋਠੜੀ ਹਰ ਹੀਰਿਆਂ ਦੀ ਖਾਣ, ਜੇ ਤਨ ਦਿੱਤਿਆ ਹਰ ਵੇਲੇ ਤੋ ਵੀ ਸਸਤਾ ਜਾਣ। ਭਾਈ ਗਰਜਾ ਸਿੰਘ ਦਾ ਲਿਖਿਆ ਸ਼ਹੀਦ ਬਿਲਾਸ ਭਾਈ ਮਨੀ ਸਿੰਘ, ਉਹਦੇ ਵਿੱਚ ਭਾਈ ਮਨੀ ਸਿੰਘ ਦੇ ਬਚਨ ਲਿਖੇ ਹੋਏ ਨੇ ਕਿ ਇੰਝ ਕਿਹਾ ਸੀ ਉਹਨਾਂ ਨੇ ਕਿ ਤਨ ਗੰਦਗੀ ਕੀ ਕੋਠੜੀ ਹਰ ਹੀਰਿਆਂ ਕੀ ਖਾਣ, ਜੇ ਸਿਰ ਦਿੱਤਿਆ ਹਰ ਵੇਲੇ ਤੋ ਵੀ ਸਸਤਾ ਜਾਣ। ਇਸ ਸਰੀਰ ਨੂੰ ਬਚਾਉਣ ਵਾਸਤੇ ਗੁਰੂ ਘਰ ਦੀ ਮਾਇਆ ਨੇ ਜਰਵਾਣਿਆਂ ਨੂੰ ਨਹੀਂ ਦਿੱਤੀ ਜਾਏਗੀ। ਭਾਈ ਸਾਹਿਬ ਮਨਜ਼ੂਰ ਨਹੀਂ ਕੀਤਾ ਔਰ ਆਪ ਮਹਾਨ ਵਿਦਵਾਨ ਹੋਏ ਨੇ। ਜਿੱਥੇ ਭਾਈ ਗੁਰਦਾਸ ਜੀ ਦੀ 11ਵੀਂ ਵਾਰ ਸਿੱਖਾਂ ਦੀ ਭਗਤਮਾਲਾ ਉਸ ਨੂੰ ਕਿਹਾ ਜਾਂਦਾ, ਉਹਦਾ ਟੀਕਾ ਇਹਨਾਂ ਨੇ ਕੀਤਾ। ਗਿਆਨ ਰਤਨਾਵਲੀ ਦਾ ਟੀਕਾ ਕਰ ਰਹੇ ਸਨ। ਸਤਿਗੁਰੂ ਨਾਨਕ ਦੇਵ ਮਹਾਰਾਜ ਦੀ ਜਨਮ ਸਾਖੀ ਇਹਨਾਂ ਦੀ ਲਿਖੀ ਹੋਈ ਵੀ ਇੱਕ ਮੌਜੂਦ ਹੈ। ਔਰ ਇਸ ਪ੍ਰਕਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਬੇਅੰਤ ਗੁਟਕੇ ਪੋਥੀਆਂ ਗਰਭਗੰਜਨੀ ਟੀਕਾ ਜਪਜੀ ਸਾਹਿਬ ਦਾ ਇਹਨਾਂ ਦਾ ਲਿਖਿਆ ਹੋਇਆ ਹੈ। ਔਰ ਇਸ ਪ੍ਰਕਾਰ ਜਿੱਥੇ ਮਹਾਨ ਵਿਦਵਾਨ ਸੀ, ਵਿਦਿਆ ਪੜ੍ਹਾਉਣ ਵਾਲੇ, ਕਥਾ ਕਰਨ ਵਾਲੇ, ਉੱਥੇ ਮਹਾਨ ਸੂਰਬੀਰ ਬਦਲ ਕੇ ਬਲੀ ਵੀ ਸਨ। ਔਰ ਜਿੱਥੇ ਸਮਾਂ ਬਣਿਆ ਤਾਂ ਸ਼ਾਂਤਮਈ ਢੰਗ ਨਾਲ ਆਪ ਜੀ ਗ੍ਰਿਫਤਾਰ ਹੋ ਕੇ ਲਾਹੌਰ ਪਹੁੰਚੇ ਔਰ ਉਸ ਵੇਲੇ ਬੰਦ ਕਟਵਾ ਕੇ ਭਾਈ ਮਨੀ ਸਿੰਘ ਨੇ ਜ਼ਾਲਮਾਂ ਦੇ ਸਿਰ ਵਿੱਚ ਆਪਣਾ ਇੱਕ ਪਵਿੱਤਰ ਜਾਮਾ ਠੀਕਰਾ ਭੰਨ ਕੇ ਸ਼ਹਾਦਤ ਪ੍ਰਾਪਤ ਕੀਤੀ। ਸਾਡੀ ਕੌਮ ਦੇ ਪਾਸ
शहीदां दा सरमाया बहुत ज़्यादा है, पर सानू अपने सिर खोपरे की वरतों करदे होया पुराने समय दौरान जिन्नियां असीं गलतियां कीतियां हन उन्हां तों सबक लैके अगे वास्ते अपने मतभेद मिटा के वैर विरोध दूर करके सतगुरु नानक देव महाराज के सारे सिख अपने भैन भरा मन के एकता की लड़ी में परो के अपने आप को कि सतगुरु महाराज सच्चे पातशाह के लाए हुए इस बूटे में 4 चन्न लाने का होर यत्न करिए। जिथे साडे सतगुरां ने आप 5वें ते 9वें जामे शांतमई शहादत दी है, 6वें जामे सतगुरां ने जंग लड़े हैं और इस प्रकार फिर बाद में सिखा ने कतारां ही ला दित्तियां शहादतां दियां। एक अंग्रेज पादरी ने इंग्लैंड तो गुरचरण सिंह टौड़ा प्रधान श्रोमणी कमेटी में पत्र लिखा सी कि मैं तुहाडा इतिहास पढ़ के दंग रह गया हाँ, पर मैं तुहानूं झाड़ भी पाउणा कि जिन्हें तुहाडे शहीद ने इन्हें साडी कौम के किते शहीद होंदे सारी दुनिया ईसाई बना दिंदे। साडा इक्को एक रहबर यशू मसीह शहीद होया ते असीं उस दे आधार ते इन्हां अपना धर्म फैला दिता, पर तुहाडे ते शहीद ही बहुत ज़्यादा ने। उड्डा वड्डा उन्हां दा पैगंबर नहीं होया जिन्हें बड़े शहीद साडे गुरु के सिख होए। भाई जिहड़ा सी शबेग सिंह ते उहदा पुत्र शाहबाज सिंह जरवाड़िया ने ख्याल किया कि पुत्र नूं प्यो के सामने पहला चरखड़ी से चाढ़िया जाए तो प्यो डर जाएगा, डोल जाएगा, क्योंकि पुत्रां नाल धीआं नाल मोह हुंदा। ते भाई मनी शबेग सिंह जी ने सतगुरु के चरणों च अरदास की सी कि बाजां वालिया हम कारण गुर कुल गवाई, हम कुल राखें कमन वडाई। जे असीं अपने कुल नूं कायम रखण वास्ते तेरे चरणों च शबेग सिंह अरदास करे, तेरे 4 पुत्र सी तू कुरबान करते अपनी कुल नहीं चलती रखी। मेरा इको एक है, जे 4 होंदे तो मैं 4 ही कुरबान करके अपने धन भाग समझदा, पर मैं नहीं इच्छा करता मेरा पुत्र जिउंदा रहे, व्याया जाए, नूह आए, पोतरे होण, मैं लाड़ लडावां, मेरी बंस दुनिया ते चले। नहीं सच्चे पातशाह तेरे नक्शे कदमां ते चलदियां तेरा सिख होण करके अरदास करदा हाँ कि मेरा पुत्र मेरी अखां के सामने चरखी ते चढ़ के तूंबा तूंबा होकर कुरबान हो जाए, मैं अपने धन भाग समझांगा ते 5 जकारे छड्डांगा। तो शाहबाज सिंह चरखड़ी से चढ़िया देख के शहीद होंदिया कि नहीं डोलिया, भाई शबेग सिंह ने जकारे छड्डे सन। एडा वड्डा विरसा, एडी वड्डी विरासत, एडा वड्डा साडे कोल सरमाया है गुरु के प्यारे हो, पर केवल उन्होंने शहीदों को याद करी जाना, उन्होंने सोहले गा लेने, वडियाई कर लैनी, आप कुछ ना करना, उन्होंने नक्शे कदमों के ना चलना। सेवा सिमरन ते शहादत ये सतगुरु महाराज ने सानू विरसे में बख्शिश की है। इन्हों अपना के चलीए, एक दूजे के वैरी विरोधी बन के मतभेद नवे नवे खड़े कर करके लड़ाइयाँ झगड़े आपस में पाए हुए हैं। तो जोड़े दुष्ट लोग है जो चाहते ही हो कुछ इन्हों का दा लगा होया कि जो असीं करना सानू करन दी भी लोड़ नहीं, आपे ही लड़ी जाते हैं सिख। भावें कि उन्होंने मनसूबे बनाए पिछों ताकत उन्होंने चल रही हैं, देशों विदेशों में माया डॉलर खिलार रहे हैं, सानू आपस में लड़ाउण वास्ते सानू सावधानता की लोड़ है। भाई मनी सिंह जी की शहादत को कोटान कोट प्रणाम सजदा है। होइयां भुलां चुकां सतगुरु जी की आप संगत ने खिमा करनियां। आप सारे का धन्यवाद। वाहिगुरू जी का खालसा, वाहिगुरू जी की फतेह। सो आओ भाई कुलविंदर सिंह जी नौगढ़ वाले थे कीर्तनी जथे तो 2 बजे तक कीर्तन सरमन करिए जी। तो नाल ही ये जो बाम सिख के प्रधान हैं, इन्होंने जो पहला आए सी उन्होंने 1 लाख रुपया जो इंडिया का इस गुरुद्वारा साहब ने दिता सी, और वो कहते थे कोई ट्रांसफर करने प्रॉब्लम सी। सो अज वो इन्होंने 1 लाख रुपए का चैक है वो लैके आए हैं। असीं उन्हों का बहुत बहुत धन्यवाद करते हैं तो उन्होंने नाल समूह का धन्यवाद जी। आओ कीर्तन सरमन करिए। वाहिगुरू जी का खालसा, वाहिगुरू जी की फतेह। सतनाम श्री वाहिगुरू गुरु गरीब निवाज शस्त्र तीखण पाट डालियो मन ना किनो रोस काद कुआ कोले सवारियो
ਨੀਨ ਕੇਤ ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾੜੈ ਖੇਤ। ਸੋ ਅੱਜ ਆਪਾਂ ਜੁੜ ਬੈਠੇ ਹਾਂ ਸ਼੍ਰੋਮਣੀ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਨੂੰ ਯਾਦ ਕਰਦੇ ਹਾਂ। ਉਹਨਾਂ ਵੱਲੋਂ ਦਿੱਤੀ ਹੋਈ ਬੇਮਿਸਾਲ ਕੁਰਬਾਨੀ ਨੂੰ ਪ੍ਰਣਾਮ ਕਰਨ ਵਾਸਤੇ ਗੁਰੂ ਚਰਨਾਂ ਵਿੱਚ ਜੁੜ ਬੈਠੇ ਹਾਂ। ਇਹ ਸਾਡੀ ਕੌਮ ਦੇ ਸ਼ਹੀਦ, ਸਾਡੀ ਕੌਮ ਦਾ ਸਰਮਾਇਆ ਹਨ। ਬੰਦ ਕਟਵਾ ਕੇ ਸ਼ਹੀਦੀਆਂ ਪ੍ਰਾਪਤ ਕਰ ਲਈਆਂ, ਖੋਪੜੀਆਂ ਲੁਹਾ ਕੇ ਸ਼ਹੀਦੀਆਂ ਪ੍ਰਾਪਤ ਕਰ ਲਈਆਂ। ਚਰਖੜੀਆਂ ਤੇ ਚੜ ਕੇ ਦਿਲਾਂ ਦੇ ਵਿੱਚ ਉਭਾਰੇ ਜਾ ਕੇ ਸ਼ਹੀਦੀਆਂ ਪ੍ਰਾਪਤ ਕਰ ਲੈਣੀਆਂ। ਇਹ ਕਿੰਨਾ ਔਖਾ ਕੰਮ ਹੈ। ਜਦੋਂ ਅਸੀਂ ਪੜ੍ਹਦੇ ਸੁਣਦੇ ਹਾਂ ਤੇ ਕਈ ਵਾਰ ਇੰਝ ਲੱਗਦਾ ਹੈ ਕਿ ਗੱਲ ਮੰਨਣ ਦੇ ਵਿੱਚ ਨਹੀਂ ਆਉਂਦੀ, ਵਿਸ਼ਵਾਸ ਨਹੀਂ ਹੁੰਦਾ। ਪਰ ਇਹ ਸਾਡੇ ਵਡੇਰਿਆਂ ਦੇ ਨਾਲ ਹੋਇਆ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਵੇਲੇ ਇੱਕ ਸਿੱਖ ਸਤਿਗੁਰੂ ਨੂੰ ਬੇਨਤੀ ਕਰਦਾ, ਸੱਚੇ ਪਾਤਸ਼ਾਹ ਜਦੋਂ ਮੈਂ ਬਾਣੀ ਦੀਆਂ ਪੰਕਤੀਆਂ ਪੜ੍ਹਦਾ ਹਾਂ, ਸੂਰਾ ਸੋ ਪਹਿਚਾਨੀਆਂ ਜੋ ਲੜੈ ਦੀਨ ਕੈ ਹੇਤ ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾੜੈ ਖੇਤ। ਤੇ ਸਤਿਗੁਰੂ ਪਾਤਸ਼ਾਹ ਡਰ ਜਿਹਾ ਲੱਗਦਾ। ਜਦੋਂ ਮੈਂ ਬਾਣੀ ਪੜ੍ਹਦਾ ਹਾਂ, ਸ਼ਸਤਰ ਤੀਖਣ ਕਾਟ ਡਾਲਿਓ ਮਨ ਨਾ ਕੀਨੋ ਰੋਸ ਕਾਜ ਉਹਾਂ ਕੋ ਲੈ ਸਵਾਰਿਓ ਦਿਲ ਨਾ ਦੀਨੋ ਦੋਸ। ਸਤਿਗੁਰੂ ਪਾਤਸ਼ਾਹ ਡਰ ਜਿਹਾ ਲੱਗਦਾ। ਕਾਰਨ ਕੀ ਹੈ? ਤੁਸੀਂ ਬਾਣੀ ਲਿਖ ਦਿੱਤੀ, ਬਾਣੀ ਸੱਚ ਹੈ, ਪਰ ਸਤਿਗੁਰੂ ਪਾਤਸ਼ਾਹ ਕੰਬਣੀ ਜੀ ਛਿੜ ਜਾਂਦੀ ਹੈ ਜਦੋਂ ਐਸੀਆਂ ਗੱਲਾਂ ਪੜ੍ਹਦਾ ਹਾਂ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਤੇਰੇ ਸਵਾਲ ਦਾ ਜਵਾਬ ਕੁਝ ਸਮੇਂ ਬਾਅਦ ਦਿੱਤਾ ਜਾਵੇਗਾ। ਸਮਾਂ ਆਇਆ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਉਸੇ ਸਿੱਖ ਨੂੰ ਕਹਿਣ ਲੱਗੇ ਕਿ ਸਿੱਖਾ, ਕੱਚਾ ਨਾਰੀਅਲ ਖਾਣ ਨੂੰ ਦਿਲ ਕਰਦਾ ਹੈ, ਕਿਤੋਂ ਨਾਰੀਅਲ ਲੈ ਕੇ। ਹੁਕਮ ਮੰਨ ਕੇ ਸਿੱਖ ਇੱਕ ਕੱਚਾ ਨਾਰੀਅਲ ਲੈ ਕੇ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਪਹੁੰਚਿਆ। ਤੇ ਸਤਿਗੁਰੂ ਪਾਤਸ਼ਾਹ ਸਿੱਖ ਨੂੰ ਕਹਿਣ ਲੱਗੇ ਕਿ ਭਾਈ ਇਹ ਕੱਚਾ ਨਾਰੀਅਲ ਹੈ ਤੇ ਇਸ ਤਰ੍ਹਾਂ ਕਰਕੇ ਕਿ ਇਹਦੀ ਸਾਬਤ ਗਿਰੀ ਕੱਢ ਤੇ ਉਹ ਅਸਾਂ ਨੇ ਛਕਣੀ ਹੈ। ਤੇ ਸਿੱਖ ਕਹਿਣ ਲੱਗਾ, ਸਤਿਗੁਰੂ ਪਾਤਸ਼ਾਹ ਨਾਰੀਅਲ ਕੱਚਾ ਹੈ, ਜੇ ਇਹਨੂੰ ਤੋੜਾਂਗੇ ਤੇ ਇਹਦੀ ਗਿਰੀ ਟੁੱਟ ਜਾਵੇਗੀ, ਸਾਬਤ ਗਿਰੀ ਬਾਹਰ ਨਹੀਂ ਆ ਸਕਦੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਕਿਉਂ ਨਹੀਂ ਆ ਸਕਦੀ? ਸਿੱਖ ਕਹਿਣ ਲੱਗਾ, ਸਤਿਗੁਰੂ ਪਾਤਸ਼ਾਹ ਨਾਰੀਅਲ ਕੱਚਾ ਹੈ ਤੇ ਇਸ ਕਰਕੇ ਜਿਹੜੀ ਕੱਚੀ ਗਿਰੀ ਹੈ ਉਹ ਬਾਹਰਲੇ ਖੋਲ ਦੇ ਨਾਲ ਜੁੜੀ ਹੋਈ ਹੈ। ਜਿਹੜੀ ਇਸ ਨਾਰੀਅਲ ਦਾ ਬਾਹਰਲਾ ਖੋਲ ਹੈ ਉਹ ਗਿਰੀ ਉਸ ਨਾਰੀਅਲ ਦੇ ਨਾਲ ਜੁੜੀ ਹੋਈ ਹੈ, ਉਹਦੇ ਨਾਲ ਅਟੈਚ ਹੈ। ਤੇ ਜਦੋਂ ਬਾਹਰਲੇ ਖੋਲ ਨੂੰ ਤੋੜਾਂਗੇ ਤੇ ਸੁਭਾਵਿਕ ਹੈ ਕਿ ਉਹ ਗਿਰੀ ਵੀ ਟੁੱਟ ਜਾਵੇਗੀ, ਸਾਬਤ ਬਾਹਰ ਨਹੀਂ ਆਵੇਗੀ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਤੇਰੇ ਸਵਾਲ ਦਾ ਜਵਾਬ ਹੈ। ਜਦ ਤੱਕ ਸਿੱਖੀ ਕੱਚੀ ਹੈ, ਸਾਡਾ ਮਨ ਕੱਚਾ ਹੈ ਤੇ ਸਾਡੀ ਜਿਹੜੀ ਆਤਮਾ ਹੈ ਉਹ ਸਾਡੇ ਸਰੀਰ ਦੇ ਨਾਲ ਜੁੜੀ ਹੈ। ਜਦ ਤੱਕ ਸਾਡੀ ਆਤਮਾ ਸਰੀਰ ਦਾ ਤਿਆਗ ਨਹੀਂ ਕਰਦੀ, ਕਿਉਂਕਿ ਜਦੋਂ ਨਾਰੀਅਲ ਕੱਚਾ ਹੁੰਦਾ ਹੈ ਉਸਦੀ ਗਿਰੀ ਨਾਰੀਅਲ ਦੇ ਨਾਲ ਜੁੜੀ ਹੁੰਦੀ ਹੈ ਤੇ ਜਦੋਂ ਨਾਰੀਅਲ ਨੂੰ ਬਾਹਰੋਂ ਤੋੜੀਏ ਗਿਰੀ ਵੀ ਟੁੱਟ ਜਾਂਦੀ ਹੈ। ਤੇ ਜਦੋਂ ਆਪਾਂ ਨੂੰ ਪਤਾ ਹੈ ਨਾਰੀਅਲ ਪੱਕ ਜਾਵੇ ਤੇ ਜਿਹੜੀ ਵਿਚਲੀ ਗਿਰੀ ਹੈ ਉਹ ਨਾਰੀਅਲ ਨੂੰ ਛੱਡ ਦਿੰਦੀ ਹੈ, ਬਾਹਰਲੀ ਦੀਵਾਰ ਨੂੰ ਛੱਡ ਦਿੰਦੀ ਹੈ। ਤੇ ਜਦੋਂ ਬਾਹਰਲਾ ਖੋਲ ਆਪਾਂ ਤੋੜਦੇ ਹਾਂ ਤੇ ਜਿਹੜੀ ਅੰਦਰਲੀ ਗਿਰੀ ਉਹ ਸਾਬਤ ਬਾਹਰ ਆ ਜਾਂਦੀ ਹੈ। ਉਸ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਬਾਹਰਲਾ ਨਾਰੀਅਲ ਟੁੱਟਾ, ਉਹਦੀ ਦੀਵਾਰ ਟੁੱਟੀ, 2 ਫਾੜ ਹੋਈ, 4 ਫਾੜ ਹੋਈ, ਕਿਤਨੇ ਮਰਜ਼ੀ ਉਸਦੇ ਟੁਕੜੇ ਹੋ ਜਾਣ, ਅੰਦਰਲੀ ਗਿਰੀ ਨੂੰ ਕੋਈ ਫਰਕ ਨਹੀਂ ਪੈਂਦਾ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਿ ਜਦੋਂ ਸਿੱਖੀ ਸਾਡਾ ਮਨ ਪੱਕ ਜਾਵੇ ਤੇ ਫਿਰ ਉਹ ਮਨ ਸਾਡਾ ਤਨ ਨੂੰ ਛੱਡ ਦਿੰਦਾ ਹੈ। ਤਨ ਦੇ 2 ਫਾੜ ਹੋਣ, 4 ਫਾੜ ਹੋਣ, ਭਾਵੇਂ ਬੰਦ ਕੱਟਿਆ ਜਾਵੇ
सिख की आत्मा में कोई फर्क नहीं पैंदा। ते इसे तरह ही जिन्हां दे मन पक्के सन, जिन्हां दी सिੱਖੀ पक चुकी सी, अज उन्होंने दिन मना रहे हैं कि उन्होंने किवें बंद कटवा के ते अपनी शहादतां नूं प्राप्त किया है, कुर्बानियां कीतियां कौम वास्ते। ते सतगुरु पातशाह भी ऐसे ही सूरबीरां दा जिक्र करते हैं कि जिन्होंने अपने मन दे विच परपक्वता लैके आंदी। सतगुरु पातशाह कहते हैं कि ऐसा कौन सूरबीर है, ऐसा कौन बड़ी है जिसने अपने अंदरले 5 सूरबीर काम, क्रोध, लोभ, मोह, हंकार नूं मार के ते इन्हां दे उपर फतेह प्राप्त की है। सतगुरु पातशाह जिक्र करते हैं, समा थोड़ा है, इस वास्ते ज्यादा विचारा नहीं। आओ गुरबाणी का एक पावन शब्द श्रवण करिए, उपरंत समाप्ति है। जिन मिल मारे 5 सूरबीर, जिन मिल मारे 5 सूरबीर, ऐसो कौन बली रे, ऐसो कौन बली रे, ऐसो कौन बली रे, ऐसो कौन बली रे। जिन मिल मारे 5 सूरबीर, जिन मिल मारे 5 सूरबीर, ऐसो कौन बली रे, ऐसो कौन बली रे, ऐसो कौन बली रे, ऐसो कौन बली रे। चार परम चौहा के मर्दन, हट दर्शन कर बड़ी रे। चार परम चौहा के मर्दन, हट दर्शन कर बड़ी रे। सुंदर सुंदर स्वरूप से आए, पंचो ही मोह शरीर। सुंदर सुंदर स्वरूप से आए, पंचो ही मोह शरीर, पंचो ही मोह शरीर, पंचो ही मोह शरीर। ऐसो कौन बली रे, ऐसो कौन बली रे, ऐसो कौन बली रे, ऐसो कौन बली रे। जिन मिल मारे 5 सूरबीर, जिन मिल मारे 5 सूरबीर, ऐसो कौन बली रे, ऐसो कौन बली रे, ऐसो कौन बली रे, ऐसो कौन बली रे। जिन मिल मारे 5 सूरबीर, ऐसो कौन बली रे। जिन मिल मारे 5 सूरबीर, ऐसो कौन बली रे। जिन पंच मार बिदार गुदारे, सो पूरा हो कली रे, सो पूरा कली रे, सो पूरा कली रे। ऐसो कौन
वड्डी कौम बस भागे नाई मोहकम फौज हटली पाहु नानक तिन जन में दलिया साध संगत कै चली पाहु नानक तिन जन में दलिया साध संगत कै चली साध संगत कै चली साध संगत कै चली ऐसो कौन बली ऐसो कौन बली ऐसो कौन बली ऐसो कौन बली जिन मिलना रे पंचसूर में जिन मिलना रे पंचसूर में ऐसो कौन बली ऐसो कौन बली ऐसो कौन बली ऐसो कौन बली जिन मिलना रे पंचसूर में जिन मिलना रे पंचसूर में ऐसो कौन बली 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 सो हुक्म होया है कि एक शब्द होर पढ़िया जाए सो आओ फिर सत्कार नाल गुरबाणी का पावन शब्द सरवण करिए सो सतगुर प्यारा मेरा नाल है 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 जिता किता मैनू लाए छड़ाई जिता किता मैनू लाए छड़ाई सो सतगुर प्यारा मेरा नाल है 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 जिता किता मैनू लाए छड़ाई जिता किता मैनू लाए छड़ाई सो सतगुर प्यारा मेरा नाल है 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 जिस गुर को वालिया जिन हर की हर कथा सुनाई
खालसा
ਸਿਰਾਂ ਤੋਂ ਵੀ ਖੋਪਰ ਲਹਾਏ ਕਈਆਂ ਨੇ ਬੰਦ ਆਪਣੇ ਕਟਾਏ ਕਈਆਂ ਨੇ ਸਿਰਾਂ ਤੋਂ ਵੀ ਖੋਪਰ ਲਹਾਏ ਕਈਆਂ ਨੇ ਜਿਸਮਾਂ ਤੇ ਭਾਵੇਂ ਹੱਥ ਸੀਨੇ ਚੱਲਦਾ ਜਿਸਮਾਂ ਤੇ ਭਾਵੇਂ ਹੱਥ ਸੀਨੇ ਚੱਲਦਾ ਜਾਲਮਾਂ ਨੂੰ ਜੁੱਤੀ ਮੂਹਰੇ ਲਾਉਂਦਾ ਖਾਲਸਾ ਹੋਏ ਜੋ ਸ਼ਹੀਦ ਕੌਮ ਦੀ ਆਜ਼ਾਦੀ ਲਈ ਤਾਂ ਹੀ ਯਾਦ ਉਹਨਾਂ ਦੀ ਮਨਾਉਂਦਾ ਖਾਲਸਾ ਹੋਏ ਜੋ ਸ਼ਹੀਦ ਕੌਮ ਦੀ ਆਜ਼ਾਦੀ ਲਈ ਤਾਂ ਹੀ ਯਾਦ ਉਹਨਾਂ ਦੀ ਮਨਾਉਂਦਾ ਖਾਲਸਾ ਡਰਦੇ ਚੁੰਮ ਚੁੰਮ ਰਸੇ ਗਲ ਪਾਉਂਦਾ ਖਾਲਸਾ ਹੋਏ ਜੋ ਸ਼ਹੀਦ ਕੌਮ ਦੀ ਆਜ਼ਾਦੀ ਲਈ ਤਾਂ ਹੀ ਯਾਦ ਉਹਨਾਂ ਦੀ ਮਨਾਉਂਦਾ ਖਾਲਸਾ ਹੋਏ ਜੋ ਸ਼ਹੀਦ ਕੌਮ ਦੀ ਆਜ਼ਾਦੀ ਲਈ ਤਾਂ ਹੀ ਯਾਦ ਉਹਨਾਂ ਦੀ ਮਨਾਉਂਦਾ ਖਾਲਸਾ ਸ਼ਹੀਦਾਂ ਦੀ ਖੂਨ ਡੋਲ ਅਣਖ ਜਗਾਉਂਦਾ ਖਾਲਸਾ ਹੋਏ ਜੋ ਸ਼ਹੀਦ ਕੌਮ ਦੀ ਆਜ਼ਾਦੀ ਲਈ ਤਾਂ ਹੀ ਯਾਦ ਉਹਨਾਂ ਦੀ ਮਨਾਉਂਦਾ ਖਾਲਸਾ ਹੋਏ ਜੋ ਸ਼ਹੀਦ ਕੌਮ ਦੀ ਆਜ਼ਾਦੀ ਲਈ ਤਾਂ ਹੀ ਯਾਦ ਉਹਨਾਂ ਦੀ ਮਨਾਉਂਦਾ ਖਾਲਸਾ फुलवाड़ी से जिल गए ताई है पमती वारा गांधा